फिर वो गल हुई, उन्हें कहा मैं माइक दे विच उन्हें कहा कि 20 साल मेरा सफर आपके साथ बहुत अच्छा रहा ते मेरा आखिरी जे तुहाडा भी आखिरी। धोनी ने भी ऑनलाइन इस्तीफा देता उठदे चो, कहंदा यार पुठे ना लेनो नहीं हटदे। निकी जी गल तो उस्ताद जी इस्तीफा देता। अच्छा ਸਵੇਰ ਜਾਣੇ ਆ, ਰਾਤ ਨੂੰ ਆ ਜਾਂਦੇ ਆ ਤੇ ਉਸ ਤੋਂ ਬਾਅਦ ਆ ਕੇ ਜਾਣੇ ਬਸ ਐ ਕਰਦੇ ਜੀ। बहुत इस्तीफा पढ़ के करा ਨਾਜ਼ਰੀਨ अस्सलाम वालेकुम। ਨਾਜ਼ਰੀਨ ਮੈਂ ਤੁਹਾਨੂੰ ਦੱਸਦਾ ਵਾਂ, ਮੈਨੂੰ ਯਾਦ ਨਹੀਂ ਰਿਹਾ, ਮੇਰੇ ਕੋਲ ਇੱਕ ਮਾਈਕ ਪਿਆ ਬਹੁਤ ਆਲਾ। ਹਾਂ, ਉਹ ਮੋਬਾਈਲ ਦੇ ਵਿੱਚ ਉਹਦੀ ਰਿਕਾਰਡਿੰਗ ਹੁੰਦੀ, ਉਹ ਜਦੋਂ ਆਪਾਂ ਗਾਣੇ ਗਾਉਣੇ ਨਾ ਆਪਾਂ ਉੱਤੇ ਗਾਉਣੇ, ਉੱਤੇ ਉਹਦਾ ਰਿਜ਼ਲਟ ਬਹੁਤ ਅੱਛਾ ਹੋ। ठीक हो गया, ਮੈਂ ਸਹੀ ਕਹਿ ਰਿਹਾ? ਵਾਇਸ ਕੁਆਲਿਟੀ ਹਾਂ, ਉੱਥੇ ਪਿਆ ਵੀ, ਮਤਲਬ ਮੈਂ ਕੀਤਾ ਹੀ ਨਹੀਂ, ਯੂਜ਼ ਹੀ ਨਹੀਂ ਕੀਤਾ। ਬਲੂਟੂਥ ਆਈਫੋਨ ਚ ਡਾਇਰੈਕਟ ਰਿਕਾਰਡਿੰਗ, टंगे रह गए ਕਿੱਲੀਆਂ ਨਾਲ ਮਾਈਕ। ਹਾਂ, ਜਿਨ੍ਹਾਂ ਦੇ ਰਾਤੀ ਸਿੰਗਰ ਰੋਂਦੇ ਰਹੇ ਵੀ ਸਾਡੇ ਕੋਲ ਮਾਈਕ ਹੈ ਨਹੀਂ। लो जी नाज़रीन, कैसी थी भैया? सब ठीक ठाक, जबरदस्त, ओके, गुड, शाबाश, ओके। कल अब तक फिर मुलाकात होगी, अपना बहुत ख्याल रखना, अल्लाह हाफिज। हले शुरू ही होया वा प्रोग्राम, हले मैं एंड पहले दे देना ना, एडिटर इथों कट के एंड ते ला लेंदा, तेनू पता किसे गल दा हैगा नहीं। रह गया ना झूठा, ਅਸੀਂ बैठे नहीं थे। मैं नवा आया ना, नॉन प्रोफेशनल लोग आप लेते हैं। सर ये कटिंग कराओ थोड़ी जी, सुरत आवे उस्ताद जी। भाईजान ये पता किस तरह प्रोग्राम होते हैं? अस्सलाम वालेकुम नाज़रीन, ठीक टाइम में खुश आमदीद। ऐ कटिया गया ले जी। नाज़रीन अपना बहुत ख्याल रखिए, इंशाल्लाह कल फिर आपसे मुलाकात होगी, दुआओं में याद रखिए, अल्लाह हाफिज। ए रिकॉर्ड हो गया। हाँ जी, ਹੁਣ ਐਂਡ ਤੇ ਜਿੱਥੇ ਮਰਜ਼ੀ ਲਾ ਲਵੇ। ਨਹੀਂ ਮੈਂ ਤੁਹਾਡੇ ਐਂਡ ਤੋਂ ਨਾ ਉੱਠਣ ਲੱਗਾ ਸੀ, ਮੈਂ ਕਿਹਾ ਖਰੇ 1 ਮਿੰਟ ਦਾ ਪ੍ਰੋਗਰਾਮ ਕਰਨਾ ਸੀ, ਮੈਂ ਚੱਲਾਂ ਸੀਗਾ ਬਾਹਰ ਨੂੰ। ਤਾਂ ਜੀ ਵੈਸੇ ਜਿਹੜੀਆਂ ਨੌਕਰੀਆਂ ਦੁਨੀਆ ਤੇ ਲੱਗਦੀਆਂ ਵਾ ਉਹਦੇ ਬਾਰੇ ਇਨਫੋਰਮੇਸ਼ਨ ਹੈ, ਕਹਿੰਦੇ ਬਹੁਤ ਸਾਰੀਆਂ ਜੀਵੋ ਗਰੀਬ ਨੌਕਰੀਆਂ ਵੀ ਲੋਕਾਂ ਕੀਤੀਆਂ। ਇੱਕ ਨੌਕਰੀ ਕਰਨ ਡਿਆ ਸੀ, ਪਾਇਲਟ, ਕਹਿੰਦੇ ਜਹਾਜ਼ ਦੇ ਵਿੱਚ ਜਾ ਰਿਹਾ ਸੀ ਤੇ ਉਹਨੇ ਕੋਈ ਖਿੱਚ ਗਿਆ ਸਵਾਰੀਆਂ ਤੋਂ, ਸਵਾਰੀਆਂ ਕੋਈ ਸਮਾਨ ਇੱਧਰ, ਕੋਈ ਅੰਜ, ਕੋਈ ਰੋਟੀ ਦੇ ਦੇ, ਕੋਈ ਪਾਣੀ, ਉਹ ਖਿੱਚ ਕੇ ਉਹਨੇ ਉਸੇ ਟਾਈਮ ਨਾਲ ਦੇ ਕੋ ਪਾਇਲਟ ਨੂੰ ਕਹਿੰਦਾ ਇੱਥੇ ਆਈ, ਉਹ ਸਟੀਅਰਿੰਗ ਤੇ, ਉਹ ਸਟੀਅਰਿੰਗ ਤੇ ਬਿਠਾ ਕੇ ਉਹਨੇ ਉਸੇ ਟਾਈਮ ਮੇਲ ਕੀਤੀ, ਅਸਤੀਫਾ ਦੇ ਦਿੱਤਾ। ਚੱਲਦੇ ਜਹਾਜ਼ ਰਸਤੇ 'ਚ ਜੀ ਉਸਤਾਦ ਜੀ ਆ ਕੇ ਪਿੱਛੇ ਸਵਾਰੀਆਂ 'ਚ ਬਹਿ ਗਿਆ। ਹਾਂਜੀ, ਉਹਨੇ ਕਿਹਾ ਪਾਇਲਟ ਸਾਹਿਬ ਕਿੱਧਰ? ਕਹਿੰਦਾ ਮੈਂ ਅਸਤੀਫਾ ਦੇ ਦਿੱਤਾ। ਹਾਂਜੀ, ਤੇ ਉਹਨੇ ਕਿਹਾ ਜਹਾਜ਼? ਉਹਨੇ ਕਿਹਾ ਅੱਲਾ ਇਸ ਪੁੱਟ ਨਾ। ਜਹਾਜ਼ ਇੰਜਨ ਜਾ ਰਿਹਾ ਉਸਤਾਦ ਜੀ। ਇਹ ਕਿਹੜੀ ਬੇਵਕੂਫੀ ਹੈ? ਨਹੀਂ ਉਹਨੂੰ ਜਾ ਰਿਹਾ ਜਹਾਜ਼ ਤੇ ਉਹ ਸਿਗਨਲ ਲਾ ਕੇ ਲੱਤ ਰੱਖ ਕੇ ਬੈਠਾ। ਉਹਨੇ ਕਿਹਾ ਹਾਂ ਵੀ ਤੂੰ, ਉਹਨੇ ਕਿਹਾ ਪਾਇਲਟ ਸਾਹਿਬ, ਉਹਨੇ ਕਿਹਾ ਕੋਈ ਪਾਇਲਟ ਨਹੀਂ ਕਹਿਣਾ ਮੈਨੂੰ, ਮੈਂ ਅਸਤੀਫਾ ਦੇ ਦਿੱਤਾ। ਆਹੋ ਮੈਂ ਆਮ ਤੁਹਾਡੇ ਤਰ੍ਹਾਂ ਹੀ ਹਾਂ। ਆਹੋ ਇੰਜ ਉਹਨੇ ਇਸਤੀਫਾ ਨਹੀਂ ਸੀ ਦੇਣਾ, ਉਹਦੇ ਕੋਲ ਮਾਈ ਇੱਕ ਆਈ ਆ ਕੇ ਕਹਿੰਦੇ ਮੈਨੂੰ ਨਾ ਇੱਕ ਸ਼ਾਪਰ ਚਾਹੀਦਾ ਉਲਟੀ ਵਾਸਤੇ, ਉਹਨੇ ਸ਼ਾਪਰ ਦੇ ਦੋ, ਕਹਿੰਦੀ ਇੱਕ ਹੋਰ ਤੇ ਮੈਂ ਡਬਲ ਕਰਕੇ ਲੈਣਾ ਵਾ, ਡਬਲ ਦੀ ਵੈਤ ਹੋ ਗਈ ਜੀ, ਉਹਨੇ ਫਰਕ ਕਰਤੀ ਨੌਕਰੀ। ਨਹੀਂ ਉਹਨੂੰ ਪੁੱਛਿਆ ਅੱਛਾ ਕਿ ਵਿਚਾਰਾ ਕੋਈ ਹੋਏਗਾ ਨਾ, ਕੋਈ ਬਹੁਤ ਹੀ ਤੰਗ ਕਰਦੇ ਹੋਣਗੇ, ਦਿਲ ਕਰੇ ਬੱਚਿਆਂ ਦੀ ਨਾ ਖਾਪ ਉਹਨੂੰ, ਉਹਨਾਂ ਦਾ ਤੇ ਬਾਕਸ ਹੀ ਲੈਦਾ ਹੁੰਦਾ ਯਾਰ। ਨਹੀਂ ਉਹਨੇ ਨਹੀਂ ਉਲਟਾ ਹੋਇਆ ਨਾ, ਉਹ ਜਦੋਂ ਰਿਸੈਪਸ਼ਨ ਤੇ ਆਉਂਦੇ ਨੇ ਨਾ, ਉੱਥੋਂ ਹੀ ਖਿੱਚ ਗਿਆ ਸੀ। ਉਹਨੇ ਕਿਹਾ ਵੀ ਸਵਾਰੀਆਂ ਸਮਾਨ ਇਹਨਾਂ ਨਾਲ ਲਿਆ ਕੇ ਵਿੱਚੇ ਹੀ ਜਹਾਜ਼ ਦੇ, ਉਹ ਕਹਿੰਦੇ ਪਿੱਛੇ ਦੇ ਕੇ ਆਓ। ਫਿਰ ਉਹ ਗੱਲ ਹੋਈ, ਉਹਨੇ ਕਿਹਾ ਮੈਂ ਮਾਈਕ ਦੇ ਵਿੱਚ ਉਹਨੇ ਕਿਹਾ ਕਿ 20 ਸਾਲ ਮੇਰਾ ਸਫਰ ਆਪਕੇ ਸਾਥ ਬਹੁਤ ਅੱਛਾ ਰਹਾ ਤੇ ਮੇਰਾ ਆਖਰੀ ਜੇ ਤੁਹਾਡਾ ਵੀ ਆਖਰੀ। ਉਹਨੇ ਕਿਹਾ ਸਫਰ ਆਪਣਾ ਬਹੁਤ ਅੱਛਾ ਰਿਹਾ, ਲਿਹਾਜ਼ਾ ਮੈਂ ਪੈਰਾਸ਼ੂਟ ਪਾ ਕੇ ਛਾਲ ਮਾਰਨ ਲੱਗਾ ਵਾਂ ਤੇ ਪਿੱਛੇ ਕਿਸੇ ਕੋ ਪੈਰਾਸ਼ੂਟ ਨਹੀਂ ਹੈਗਾ ਤੇ ਰੱਬ ਰਾਖਾ। ਫਿਰ ਯਾਰ ਏਦਾਂ ਕਰਕੇ ਜਹਾਜ਼ ਉੱਡਿਆ, ਉਹਨੂੰ ਪੁੱਛਿਆ ਕਿ ਯਾਰ ਅਸਤੀਫਾ ਦਿੱਤਾ ਕਿਤਾ? ਐਂ ਕਰਕੇ ਜੜਾਂ ਨਾਲ ਟੱਪੇ ਆ, ਮੇਰਾ ਦਿਮਾਗ ਖਰਾਬ ਹੋ ਗਿਆ। ਨਹੀਂ ਉਹਨੇ ਕਿਹਾ ਤੈਨੂੰ ਕੀ ਕਰ ਮਸਲਾ ਕੀ ਬਣਿਆ? ਉਹਨੇ ਕਿਹਾ ਯਾਰ ਘਰੋਂ ਬੁੱਢੀ ਨਹੀਂ ਜਾਣ ਖਾਂਦੀ ਹਟਦੀ, ਹਾਲੇ ਮੈਂ ਜਹਾਜ਼ ਲੈ ਕੇ ਉੱਡੇ, ਨਾਲ ਹੀ ਮੁੰਡੇ ਨੇ ਆਹ ਕਰ ਲਿਆ, ਉਹਦਾ ਹੱਥ ਬੂਹੇ 'ਚ ਆ ਗਈ, ਉਹਦਾ ਵੱਲਾ ਉਹ ਮੈਂ ਲਾਨਤ ਭੇਜਦਾ ਯਾਰ। ਧੋਨੀ ਨੇ ਵੀ ਆਨਲਾਈਨ ਇਸਤੀਫਾ ਦੇਤਾ ਉਠਦੇ ਚੋ, ਕਹਿੰਦਾ ਯਾਰ ਪੁੱਠੇ ਨਾ ਲੈਣੋ ਨਹੀਂ ਹਟਦੇ। ਨਹੀਂ ਧੋਨੀ ਤਾਂ ਜਹਾਜ਼ ਚਲਾ ਰਿਹਾ, ਉਹਨਾਂ ਨੇ ਦੇਖਿਆ ਜਿਹੜੇ ਹੁੰਦੇ ਨਹੀਂ, ਉਹਦੇ ਜਿਹੜੇ ਦੇਖਦੇ ਆਵਾਜ਼ ਕਰਦੇ, ਉਹਨਾਂ ਨੇ ਹਿਸਾਬ ਲਿਆ ਇਹ ਕੀ ਕਰਨ ਦੇ ਆ ਕਦੀ ਇੰਜ। ਉਹਨਾਂ ਨੇ ਇਹਨੂੰ ਫੋਨ ਕੀਤਾ, ਉਹਨੇ ਕਿਹਾ ਬੇਟਾ ਇੱਥੋਂ ਹੀ ਉੱਠ ਕੇ ਪਿੱਛੇ ਚਲਾ ਜਾ, ਤੂੰ ਫਾਰਗ ਆਈ ਤੋਂ ਬਾਅਦ। ਉਹਨੇ ਕਿਹਾ ਜਹਾਜ਼, ਉਹਨੇ ਕਿਹਾ ਛੱਡ ਦੇ, ਜੇ ਕਿਸਮਤ ਹੋਈ ਆਪੇ ਬਚ ਜਾਣਗੇ। ਓਏ ਮੈਰੀ ਨੂੰ ਵੀ ਰੱਸੇ ਪਾ ਕੇ ਜਹਾਜ਼ ਲਵਾਇਆ ਇਹਨਾਂ ਦਾ, ਉਡਾ ਲਿਆ, ਮੁੜ ਕੇ ਲਾਉਣਾ ਹੀ ਨਾ ਆਇਆ। ਰੱਸੇ ਪਾ ਨਿੱਕੀ ਜੀ ਗੱਲ ਤੋਂ ਉਸਤਾਦ ਜੀ ਇਸਤੀਫਾ ਦੇਤਾ। ਅੱਛਾ ਨਿੱਕੀ ਜੀ ਗੱਲ ਤੋਂ ਉਸਤਾਦ ਜੀ ਇਸਤੀਫਾ ਦੇਤਾ, ਕਹਿੰਦਾ ਮੈਂ ਵਰਦੀ ਦੇ ਨਾਲ ਅੱਡੀ ਵਾਲੀ ਜੁੱਤੀ ਪਾਉਣੀ ਹੈ। ਇਹ ਕੀ ਚੱਕਰ ਹੋਇਆ? ਸਾਲੀ ਉਹ कैसा मतलब ਕਹਿੰਦੇ ਨੇ ਉਹ ਜਹਾਜ਼ ਦਾ ਇੰਜਨ ਜਾਣ ਡਿਆ ਸੀ ਤੇ ਮੈਂ ਸਿਗਨਲ ਲਾ ਕੇ ਬੈਠਾ ਤੇ ਇੱਕ ਬੁੱਢੀ ਨੇ ਆ ਕੇ ਕਿਹਾ ਵੀ ਉਹ ਜਹਾਜ਼ ਦਾ ਇੰਜਨ ਜਾਣ ਡਿਆ, ਉਹ ਜਾਣਾ ਹੀ ਆ, ਸਟੀਅਰਿੰਗ ਆ ਪਿਆ, ਉਹ ਖਰਾਬ ਹੋਇਆ। ਬੁੱਢੀ ਨੇ ਆ ਕੇ ਬੰਦੇ ਆਏ, ਉਹਨਾਂ ਨੇ ਕਿਹਾ ਭਾਜੀ ਜਹਾਜ਼ ਦਾ ਇੰਜਨ ਕਰਨ ਦਿਆ। ਉਹਨੇ ਕਿਹਾ ਅੱਛਾ, ਸਟੀਅਰਿੰਗ ਫੜਾ ਕੇ ਕਹਿੰਦਾ ਆ ਲਓ ਆਪ ਸਿੱਧਾ ਕਰ।
ਜਹਾਜ਼ ਇੰਜਨ ਚ ਕਰ ਰਿਹਾ, ਕਹਿੰਦਾ ਯਾਰ ਬਸ ਮੇਰੇ ਕੋਲ ਇੰਜਨ ਚ ਡੀਜ਼ਲ ਦੇ ਨਾਲ ਮਾੜੀ ਜਿਹੀ ਕੁੱਪੀ ਵੀ ਪੈ ਗਈ। ਅੱਛਾ ਇਹਦੇ ਐਕਸਪ੍ਰੈਸ਼ਨ ਵੇਖੇ ਸੀ ਯਾਰ ਉਹ ਪੁੱਠੇ ਨਾਲ ਨੂੰ ਮੇਰੀ ਗੱਲ ਤੋਂ ਅਸਤੀਫਾ ਦੇ ਦਿੱਤਾ, ਕਹਿੰਦਾ ਸਟੀਅਰਿੰਗ ਮੈਨੂੰ ਉਹ ਸਾਈਕਲ ਵਾਲਾ ਲਵਾ ਕੇ ਦਿਓ। ਲੱਚ ਵੀ ਹੈ ਮੁੰਡਾ ਤੇ ਘੰਟੀ ਵੀ ਕਹਿੰਦਾ ਲਵਾ ਦੇ ਵਾਲੀ। ਯਾਰ ਦੱਸ ਬਾਹਰ ਲਮਕ ਕੇ ਸਾਜੀ ਜਹਾਜ਼ ਚਲਾਉਣੇ ਮੈਂ ਕਿਹਾ ਇਹ ਕੀ ਕਹਿੰਦਾ ਕੈਂਚੀ ਚਲਾ ਦੇ। ਇੱਕ ਦਿਨ ਜਹਾਜ਼ ਦਾ ਖੱਬਾ ਪਰ ਲਾਤਾ, ਕਹਿੰਦਾ ਮੈਂ ਗੋਡਾ ਲਾ ਕੇ ਮੋੜਨਾ। ਐਡਾ ਪਾਗਲ ਉਸਤਾਦ ਜੀ, ਉਹਨਾਂ ਨੂੰ ਕਹਿੰਦਾ ਸੀਟ ਚੱਕ ਕੇ ਨਾ ਮੈਨੂੰ ਕਾਠੀ ਰਖਾ ਕੇ ਦਿਓ ਪਿੱਛੇ, ਸਾਈਕਲ ਵਾਲੀ। ਸਾਈਕਲ ਵਾਲੀ। ਅੱਛਾ ਉਹਨੇ ਤੁਹਾਨੂੰ ਤੁਰ ਪਿਆ ਹੀ ਇਹਨੇ ਪਹਿਲੇ ਸਾਈਕਲ ਦਾ ਹੈਂਡਲ, ਹੁਣ ਕਾਠੀ, ਹੁਣ ਇਹਨੇ ਕਹਿਣਾ ਪਿੱਛੇ ਕੈਰੀਅਰ ਵੀ ਲਵਾ ਦੇ। ਇਹਨੇ ਵੀ ਜਹਾਜ਼ ਸਤਾਜ ਚ ਪੇਣਾ ਉਹ ਇੰਜਨ ਜਹਾਜ਼ ਕਰੀ ਜਾਵੇ, ਬਾਅਦ ਚ ਉਹਨਾਂ ਵੇਖਿਆ ਤੇ ਖਲੋ ਕੇ ਜਹਾਜ਼ ਚਲਾਉਣ। ਇਹ ਵੀ ਨਿੱਕੀ ਜਿਹੀ ਗੱਲ ਤੋਂ ਅਸਤੀਫਾ ਦਿੱਤਾ, ਕਹਿੰਦਾ ਜਹਾਜ਼ ਅੱਗੇ ਟੋਕਰੀ ਤੇ ਲੱਗੀ ਨਹੀਂ। ਉਹ ਜਿਹੜੀ ਸਬਜ਼ੀ ਵਾਲੀ ਹੁੰਦੀ ਯਾਰ ਸਾਜੀ। ਫਿਰ ਇੱਕ ਨੌਕਰੀ, ਇੱਕ ਹੋਰ ਬੜੀ ਅਜੀਬ ਨੌਕਰੀ, ਉਹਨੇ ਅਸਤੀਫਾ ਦਿੱਤਾ ਵਾ। ਕਰੈਕਟਰ ਨੂੰ ਕਿਤੇ ਬੌਸ ਤੇ ਆਪਣੇ ਤੇ ਗੁੱਸਾ ਇੰਨਾ ਚੜਿਆ, ਉਹਨੇ ਇੱਕ ਬੈਂਡ ਲਿਆ ਬਾਜਿਆਂ ਵਾਲਾ। ਉਹ ਬਾਜਿਆਂ ਵਾਲੇ ਨਾਲ ਉਹਨੇ ਪੂਰੇ 12 ਇਧਰ 24 ਖਿਲਾਰ ਕੇ ਵਿਚਕਾਰ ਜਾ ਕੇ ਸਲਾਮ ਲਈ ਤੇ ਨਾਲੇ ਉਹਦਾ ਹੱਥ ਅਸਤੀਫਾ ਫੜਾ ਬੌਸ ਦੇ ਤੇ ਨਾਲ ਬੰਨ ਨੱਚਣ ਲੱਗ ਪਿਆ। ਅਸਤੀਫਾ ਫੜਾ ਕੇ ਨਾਲ ਕਹਿੰਦਾ ਬੌਸ ਨੇ ਵੀ ਫਿਰ ਅਸਤੀਫਾ ਫੜਦੇ ਕਿ ਅੱਛਾ ਕੰਮ ਲੱਭ ਲਿਆ ਤਾਂ ਅਸਤੀਫਾ ਦੇ। ਬੌਸ ਨੇ ਅਸਤੀਫਾ ਫੜ ਕੇ ਕਿਹਾ ਆਹਾ ਨਹੀਂ ਬੌਸ ਅਸਤੀਫਾ ਫੜ ਕੇ ਕਰਾ ਬੌਸ ਨੇ ਇਹਦੇ ਕੋਲੋਂ ਵੀ ਅਸਤੀਫਾ ਫੜਿਆ, ਕਹਿੰਦਾ ਜਾ ਯਾਰ ਪਹਿਲੇ ਜੰਜ ਭੁਗਤਾ। ਬੌਸ ਨੂੰ ਅਸਤੀਫਾ ਇੰਜ ਦੇ ਰਿਹਾ, ਇੱਥੇ ਅਸਤੀਫਾ ਲਾ ਕੇ ਅੱਜ ਕਰਕੇ। ਅੱਛਾ ਉਸਤਾਦ ਕਰਕੇ ਬੌਸ ਨੂੰ ਬਦਲ ਦੇਵੇ ਨਾ ਅਸਤੀਫਾ, ਅੱਗੋਂ ਐ ਕਰਕੇ ਤੇ ਉਸਤਾਦ ਅੱਗੋਂ ਕਰੰਟ। ਉਸਤਾਦ ਜੀ ਨੂੰ ਬੰਦਾ ਬੈਂਡ ਨਾਲ ਅਸਤੀਫਾ ਦੇਣਾ ਵੇ ਨਾ, ਉਹਨੂੰ ਅਸਤੀਫਾ ਮਨਜ਼ੂਰ ਕਰ ਲੈਣਾ, ਬੈਂਡ ਵਾਲਿਆਂ ਨੂੰ ਕੰਮ ਤੇ ਰੱਖ ਲੈਣਾ। ਮੈਂ ਕਹਿੰਦਾ ਅਸਤੀਫਾ ਤੇ ਤੁਸੀਂ ਦੇਤਾ, ਤੁਸੀਂ 12 ਜਣੇ ਜ਼ਲੀਲ ਹੁੰਦੇ, ਤੁਸੀਂ ਚੈਨਲ ਬਣਾਓ ਕੰਮ ਤੇ ਰੱਖ ਲੈਣਾ, ਚੈਨਲ ਬਣਾ। ਬਾਹਰਲੇ ਮੁਲਕ ਜਹਾਜ਼ ਲੈ ਕੇ ਚਲਾ ਗਿਆ ਤਾਂ ਉੱਥੇ ਫੋਨ ਕਰਕੇ ਕਹਿੰਦਾ ਯਾਰ ਮੈਂ ਲੈਦਾ ਨਹੀਂ ਲਾਉਣਾ, ਪਾਰਕਿੰਗ ਹੈਗੀ ਉੱਥੇ ਕਿਤੇ। ਅੱਛਾ ਜਹਾਜ਼ ਲਾ ਕੇ ਤੇ ਕਿਤੇ ਉੱਤੇ ਬਿਲਡਿੰਗ 'ਚ ਕਿਸੇ ਬੌਸ ਨੂੰ ਮਿਲਣ ਗਿਆ, ਬਾਰ-ਬਾਰ ਬਾਹਰ ਵੇਖਣ, ਕਹਿੰਦੇ ਕੀ, ਕਹਿੰਦਾ ਯਾਰ ਜਹਾਜ਼ ਦਾ ਧਿਆਨ ਰੱਖਣਾ ਲੈ ਹੀ ਨਾ ਜਾਏ। ਅੱਛਾ ਏਡਾ ਵੱਡਾ ਜਹਾਜ਼ ਆ, ਟੁੱਟ ਕੇ ਦੇਖ ਰਿਹਾ ਵੀ ਖੜਾ ਵੀ ਹੈਗੇ। ਜਹਾਜ਼ ਲਾ ਕੇ ਤੇ ਇੱਕ ਬੰਦੇ ਨੂੰ ਕਹਿੰਦਾ ਇੱਥੇ ਕੋਲੋਂ ਮੈਂ ਤੇਰਾ ਸੈਰ ਆਇਆ। ਇਹ ਕੀ ਹਾਲ ਆਹੋ ਇਹ ਜਹਾਜ਼ ਖਿਲਾਰ ਕੇ ਉਹਦੇ ਟਾਇਰਾਂ ਨਾਲ ਵੱਟੇ ਲਾ ਰਿਹਾ। ਰਕਸ਼ਾ ਖਿਲਾ ਰਿਹਾ ਤੂੰ। ਜਹਾਜ਼ ਖਲਾਰ ਕੇ ਤੇ ਵਾਇਰ ਲੱਗ ਲਾ ਰਿਹਾ ਉਹਨੂੰ ਖੰਭੇ ਨਾਲ। ਕਿੱਡਾ ਕੁ ਵਾਇਰ ਲੱਗ ਕਿੱਥੇ ਲਾਊਗਾ? ਅਗਲੇ ਟਾਇਰ ਚੋਂ ਪਾ ਏਡਾ ਅਗਲਾ ਟਾਇਰ ਵੀ ਉਹਦਾ ਤੇਰੇ ਫੁੱਫੜ ਨਾਲੋਂ ਵੀ ਵੱਡਾ ਹੁੰਦਾ। ਇਹ ਪਾਗਲ ਸਾਜੀ ਸੀਡੀ ਵਾਲੀ ਯਾਦ ਨਹੀਂ ਕਰਦਾ। ਜਹਾਜ਼ ਕਹਿੰਦਾ ਲਾ ਰਿਹਾ ਤੇ ਉਹਨਾਂ ਨੇ ਕਿਹਾ ਸਾਈਡ ਤੇ ਲਾ ਕੇ, ਤੇ ਇੰਨਾ ਸਾਈਡ ਤੇ ਲਾਇਆ ਉਹ ਲਾਰੀ ਅੱਡੇ ਪਹੁੰਚ ਗਿਆ। ਜਹਾਜ਼ ਦੇ ਕੇ ਸਵਾਰੀਆਂ ਬਹੁਤੀਆਂ ਬੈਠੀਆਂ ਤੇ ਕਹਿੰਦਾ ਪਿੱਛੇ ਪਵਾ, ਪਿੱਛੇ ਅੱਗੋਂ ਦਾਬੂ ਹੋ ਗਿਆ ਜੇ। ਸਵਾਰੀਆਂ ਵੱਧ ਗਈਆਂ ਤੇ ਟਾਪੇ ਤੇ ਬਾਹ ਲੀਆਂ। ਇਹਨੇ ਉਹਦੀ ਕੀ ਤੇ ਕਿਹਾ ਚਲੋ ਬਦਲ ਲਓ ਟੌਪਿਕ ਹੁਣ। ਅੱਛਾ ਉਹਨੇ ਸਾਜੀ ਇੱਕ ਜਦੋਂ ਗੱਲ ਇੱਥੇ ਤੱਕ ਆ ਜਾਏ ਨਾ, ਟਾਪਿਆਂ ਟੂਪਿਆਂ ਤੱਕ ਉਦੋਂ ਬਦਲਣੀ ਜੀ। ਬੀਬੀ ਇੱਕ ਨੇ ਸਾਜੀ ਅਸਤੀਫਾ ਦਿੱਤਾ। ਉਹਨੇ ਮਤਲਬ ਕਿ ਬੌਸ ਨਾਲ ਲੜ ਕੇ ਤੇ ਜਾ ਕੇ ਉਹਨੇ ਵੀਡੀਓ YouTube ਤੇ ਅਪਲੋਡ ਕਰਤੀ, ਤੇ ਡਾਂਸ ਵਾਲੀ ਨੱਚ ਕੇ ਕੋਈ ਕਹਿਣ ਦੀ ਫੜ ਮਿਲ ਸੀ। ਅੱਛਾ ਤੇਰੇ ਕੋਲ ਜਿੰਨੇ ਅਸਤੀਫੇ ਇਦਾਂ ਦੇ ਹੀ ਆ, ਬੈਂਡ ਵਾਲਾ, ਕੋ ਬੀਬੀ ਵਾਲਾ, ਬਸ ਕਸਵੇਂ ਆ ਤੁਸੀਂ ਵੇਖ ਲਓ, ਮੈਂ ਤੁਹਾਨੂੰ ਲਿੰਕ ਦਿਆਂਗੇ, ਸ਼ਰਾਜ ਸਾਹਿਬ ਲਾ ਦੇਣਗੇ। ਉਹ ਬੀਬੀ ਨੇ ਨੱਚ ਕੇ ਕਮਲੀ ਹੋ ਗਈ, ਉਹਨੇ ਕਿਹਾ ਮੈਂ ਤਾਂ ਖੁਸ਼ ਬਹੁਤ ਵਾਂ। ਇਹ ਗਾਣਾ ਉਦੋਂ ਹੀ ਆਇਆ ਸੀ, ਝਾਂਜਰ ਦੀ ਪਾਵਾਂ ਛਣਕਾਰ ਨਾਲ। ਇਹ ਇੱਕ ਜਗ੍ਹਾ ਤੇ ਇਹਨੇ ਸਿਫਾਰਸ਼ਾਂ ਪਵਾ ਕੇ ਜੌਬ ਲਈ, ਤੇ ਪਹਿਲੇ ਦਿਨ ਬੜੀ ਖੁਸ਼ੀ ਗਿਆ ਵਾ। ਪਹਿਲੇ ਦਿਨ ਜਾਂਦੇ ਬੌਸ ਦੇ ਟੇਬਲ ਤੇ ਅਸਤੀਫਾ ਰੱਖ ਕੇ ਬਾਹਰ ਆ ਗਿਆ। ਪਹਿਲੇ ਦਿਨ? ਹਾਂ ਕਿਉਂ? ਬਸ ਐਵੇਂ ਕਿ ਇਹਨੂੰ ਮੈਂ ਦੱਸਣਾ ਵੀ ਮੈਂ ਇਹਦੇ ਕੋਲ ਕੰਮ ਨਹੀਂ ਕਰਨਾ। ਸਾਜੀ ਜੌਬਾਂ ਵੀ ਬੜੀਆਂ ਬਹੁਤ ਜੌਬਾਂ ਬਹੁਤ ਆਲਾ ਬਹੁਤ ਅਜੀਬ ਕਿਸਮ ਦੀ। ਸਾਜੀ ਇੱਕ ਜੌਬ ਹੈਗੀ ਆ ਹਾਲੈਂਡ ਦੇ ਵਿੱਚ, ਇੱਕ ਹੋਟਲ ਵਾ। ਉਸ ਹੋਟਲ ਦੇ ਵਿੱਚ ਜਦੋਂ ਗਾਹਕ ਆਉਂਦਾ ਨਾ, ਉਸ ਤੋਂ 15 ਮਿੰਟ ਪਹਿਲਾਂ ਜਿਹੜੇ ਉੱਥੇ ਨੌਕਰੀ ਕਰਦੇ ਉਹਨਾਂ ਨੇ ਉਹ ਬਿਸਤਰੇ ਗਰਮ ਕਰਨੇ, ਬੈੱਡ ਜਿਹੜੇ ਹੁੰਦੇ ਨੇ ਕਿੱਦਾਂ ਗਰਮ ਕਰਨੇ, ਵਿੱਚ ਵੜ ਕੇ ਉਹ ਜਾ ਹੈ। ਹਾਂਜੀ ਉਹ ਜਾ ਸਾਜੀ ਓਏ ਇੰਨੀ ਟੈਕਨੋਲੋਜੀ ਆ ਗਈ ਹੁਣ ਤੇ ਬਿਸਤਰੇ ਰਜ਼ਾਈਆਂ ਆਪ ਸੋਚ ਵਾਲੀਆਂ ਰਜ਼ਾਈਆਂ ਆਉਂਦੀਆਂ। ਉਹ ਕਹਿੰਦੇ ਨੇ ਸਮੈਲ ਵਿੱਚ ਨਾ ਕਿਸੇ ਚੀਜ਼ ਦੀ ਪਵੇ, ਉਹਨਾਂ ਨੂੰ ਸਾਫ਼ ਸਫਾਫ ਕੱਪੜੇ ਪਵਾ ਕੇ ਨਾ ਉਹਦੇ ਵਿੱਚ ਕਹਿੰਦੇ ਪੈ ਜਾਓ। ਤੇ ਜਦੋਂ ਨਿੱਘਾ ਹੋ ਜਾਂਦਾ ਤਾਂ ਬਾਹਰ ਕੱਢ ਉਦੋਂ ਲਓ। ਨਿੱਘਾ ਹੁੰਦਾ ਕਿ ਕਸਟਮਰ ਨੂੰ ਕਹਿੰਦੇ ਆਇਆ ਭਾਈ
ਉਸਤਾਦ ਜੀ ਇਹਨੂੰ ਉਹ ਜੌਬ ਮਿਲ ਗਈ। ਇਹਨੂੰ ਜੌਬ ਮਿਲੀ, ਜਦੋਂ ਨਿੱਘਾ ਹੋ ਗਿਆ ਕਸਟਮਰ ਆਇਆ ਉਹ ਕਹਿੰਦੇ ਬਾਹਰ ਆ, ਕਹਿੰਦਾ ਯਾਰ ਇਹਦੇ ਨਾਲ ਹੀ ਆ ਜਾ ਤੂੰ ਯਾਰ। ਇਹਨੂੰ ਵੀ ਕੁੱਟ ਪਈ ਉਥੋਂ, ਇਹ ਬੋ ਵਾਲੀਆਂ ਜਰਾਬਾਂ ਪਾ ਕੇ ਨਿੱਘਾ ਕਰ ਆਇਆ ਉਹਨਾਂ ਉਸਤਾਦ ਜੀ ਇਹਨੇ ਇੰਨਾ ਨਿੱਘਾ ਕੀਤਾ ਕਸਟਮਰ ਨੂੰ ਅੱਗ ਪੈ ਗਈ। ਇਹਨੂੰ ਵੀ ਕੁੱਟ ਪਈ ਉਸਤਾਦ ਜੀ। ਇਹਨੇ ਜਦੋਂ ਬਿਸਤਰਾ ਨਿੱਘਾ ਕਰ ਦਿੱਤਾ ਉਹਨਾਂ ਨੇ ਆ ਕੇ ਕਹਿੰਦੇ ਉੱਠੋ, ਜਾਂ ਕੋਈ ਕਹਿੰਦਾ ਜੂਸ ਲੈ ਕੇ ਆਏ ਮੇਰੇ ਲਈ। ਇਹਨੇ ਕਿਹਾ ਇੱਕ ਨੌਕਰੀ ਹੈਗੀ ਉਸਤਾਦ ਜੀ, ਕੁੱਤਿਆਂ ਦੀ ਜਿਹੜੀ ਦਵਾਈ ਖੁਰਾਕ ਬਣਦੀ ਨਾ, ਉਹ ਟੈਸਟ ਕਰਨੀ ਇਸ ਉਹ ਨੌਕਰੀ ਹੈਗੀ ਉਸਤਾਦ ਜੀ। ਟੈਸਟ ਮਤਲਬ ਕੋਈ ਖੁਰਾਕ ਬਣਦੀ ਹੈ ਨਾ, ਨਹੀਂ, ਕਿੰਨੇ ਟੈਸਟ ਕਰਨੀ? ਬੰਦੇ ਨੇ ਬੰਦੇ ਨੇ ਟੈਸਟ ਕਰਨੀ, ਬੰਦੇ ਨੇ ਟੈਸਟ ਕਰਨੀ ਹੈ ਖਾ ਕੇ। ਹਾਂਜੀ। ਤੇ ਕੀ ਦੱਸਣਾ ਉਹਨੇ ਖਾ ਕੇ? ਦੱਸਣਾ ਵਾ ਵੀ ਇਹਦੇ ਚ ਕੀ ਹਿਸਾਬ ਘਾਟਾ ਵਾਧਾ ਮਿੱਠਾ ਹੈ। ਘੱਟ ਵੱਧ ਉਹ ਜਾਣ ਦੇ, ਯਾਰ ਉਹ ਮਾਫੀ ਦੇ ਦੇ। ਇਹ ਦੱਸਦਾ ਰਿਹਾ ਵਾ, ਉਹਨਾਂ ਨੇ ਇੱਕ ਦਿਨ ਪੁੱਛਿਆ ਕਿਦਾਂ, ਕਹਿੰਦਾ ਮਿੱਠਾ, ਕਹਿੰਦਾ ਵਾਟਾ ਖੱਟ ਪਾਓ। ਇਹ ਵੀ ਕਰਦਾ ਰਿਹਾ ਡੌਗ ਫੂਡ ਟੈਸਟਿੰਗ ਦੀ ਜੌਬ। ਉਹਨਾਂ ਨੇ ਟੈਸਟ ਲਈ ਜਿਹੜੀ ਦਿੰਦੇ ਉਹ ਚ ਘਰ ਲਈ ਵੀ ਬਚਾ ਰਹੇ, ਬੱਚਿਆਂ ਲਈ ਵੀ ਲੈ ਜਾਂਦੇ। ਨਹੀਂ ਉਹਨਾਂ ਨੇ ਕਿਤੇ ਨੂੰ ਦਿੱਤੀਆਂ ਗੋਲੀਆਂ ਔੜੇ ਖਾਣ ਲਈ, ਬਿਸਕਿਟ ਖਾ ਕੇ ਨਾ, ਤੇ ਕਹਿੰਦਾ ਇਹ ਹੋਰ ਦੇ ਥੋੜਾ। ਸਮਝ ਨਹੀਂ ਆਈ। ਇੱਕ ਰੌਲਾ ਲੱਗ ਰਿਹਾ ਤੇ ਉਹ ਕਹਿੰਦੇ ਯਾਰ ਕੋਈ ਕੁੱਤੇ ਵਾਲੀ ਵੀ ਛੱਡ ਦੇ, ਸਾਰੀ ਟੈਸਟ ਚ ਹੀ ਨਾ ਮੁਕਾ ਦੀ। ਇਹਨੇ ਉਹਨਾਂ ਨੂੰ ਕਹਿੰਦਾ ਓਕੇ ਆ, ਠੀਕ ਆ। ਕਹਿੰਦੇ ਹੁਣ ਕੀ ਫਾਇਦਾ, ਠੀਕ ਦਾ ਹੁਣ ਉਹਨਾਂ ਨੂੰ ਕੀ ਦੇਣਾ ਸੀ, ਮੁੱਕੀ ਗਈ। ਇਹਨੇ ਵੀ ਉਸਤਾਦ ਜੀ ਚੈੱਕ ਕੀਤਾ, ਇਹਨੇ ਚੈੱਕ ਕੀਤਾ ਤੇ ਉਹ ਪੁੱਠਾ ਅਸਰ ਹੋ ਗਿਆ, ਤੇ ਇਹ ਹੁਣ ਉਹਨੂੰ ਆਪਣੀ ਜ਼ੁਬਾਨ ਚ ਕਹਿਣ ਡਿਆ ਬੈਲਟ ਲਿਆਓ, ਬੈਲਟ ਲਿਆਓ। ਉਹ 4 ਦਿਨ ਇਹਨੂੰ ਬੈਲਟ ਪਾ ਕੇ ਫਿਰਦੇ ਰਹੇ। ਨਹੀਂ, ਇਹ ਵਾਕਈ ਜੈਨੂਇਨ ਗੱਲ ਹੈ ਜਾਂ? ਹਾਂਜੀ, ਹਕੀਕਤ। ਡੌਗ ਫੂਡ ਟੈਸਟਰ $45,000 ਸਾਲ ਦੀ ਤਨਖਾਹ ਹੈ ਅਮਰੀਕਾ ਦੇ ਵਿੱਚ ਕੰਪਨੀ। $45,000 $150 ਡੇਲੀ ਦਾ ਪੈ ਰਿਹਾ। ਇਹਨੂੰ ਉਹਨਾਂ ਨੇ ਦਿੱਤਾ ਉਸਤਾਦ ਜੀ, ਉਹਨਾਂ ਨੇ ਬਿਸਕੁਟ ਦਿੱਤਾ ਕੁੱਤੇ ਵਾਲਾ ਚੈੱਕ ਕਰਨ ਵਾਸਤੇ। ਕੋਈ ਕਹਿੰਦਾ ਨਾਲ ਹੀ ਯਾਰ ਇੱਕ ਕੱਪ ਚਾਹ ਦਾ ਮੰਗਾ ਦੇ। ਉਹਨਾਂ ਨੇ ਕੁੱਤੇ ਵਾਲੇ ਬਿਸਕੁਟ ਇਹਨੂੰ ਚੈੱਕ ਕਰਨ ਲਈ ਦਿੱਤੇ, ਤੇ ਉਹਨਾਂ ਨੂੰ ਕਹਿੰਦੇ ਹਲਕੀ ਜੀ ਇਲਾਇਚੀ ਪੈ ਜੇ ਨਾ। ਇੰਨਾ ਵੇ ਉਹਨਾਂ ਦੀ ਖੁਰਾਕ ਕੁੱਤਿਆਂ ਦੀ ਚੈੱਕ ਕਰਦੇ ਨੇ, ਬਾਅਦ ਜਦ ਅੱਗੇ ਰੋਟੀ ਰੱਖ ਕੇ ਕਹਿੰਦਾ ਨਹੀਂ ਚੁੱਕ ਲੋ। ਔਰ ਉਸ ਫੂਡ ਦੇ ਵਿੱਚ ਉਸਤਾਦ ਜੀ ਹੱਡੀ ਤੋਂ ਲੱਗ ਕੇ ਬਿਸਕਿਟ, ਮਿਲਕ, ਜਿਹੜੀ ਵੀ ਉਹਨਾਂ ਦੀ ਪ੍ਰੋਡਕਟ ਉਹ ਸਾਰੀਆਂ ਟੇਸਟ ਕਰਨੀ, ਹੱਡੀ ਵੀ, ਬੋਨ। ਹਾਂਜੀ ਸਾਜੀ ਸਹੀ ਕਹਿੰਦੇ ਆ ਹੱਡੀ ਵੀ ਚੈੱਕ ਯਾਰ। ਐਡੇ ਉਹਦਾ ਯਾਰ ਇਹ ਕੈਸੀ ਜੌਬ ਹੈ ਯਾਰ। ਇਹ ਕਰਦਾ ਰਿਹਾ ਵਾ ਉਸਤਾਦ ਜੀ। ਇਹਨੂੰ ਫਿਰ ਇਹਦੇ ਅੱਗੇ ਰੋਟੀ ਰੱਖੀ, ਕਹਿੰਦਾ ਨਹੀਂ ਮੈਨੂੰ ਉੱਤੇ ਛਿੱਟ ਕੇ ਦੇ, ਮੈਂ ਆਪੇ ਚੱਕ। ਇਹਨੇ 3-4 ਦਿਨ ਨੂੰ ਖੁਰਾਕ ਚੈੱਕ ਕਰਨ ਵਾਲੀ ਜੌਬ ਕੀਤੀ, ਮੁੜ ਕੇ ਸੋਹਣੀ ਗੇਂਦ ਫੜ ਕੇ ਲਿਆਂਦਾ ਸੀ। ਕ੍ਰਿਕਟ ਵੀ ਐ ਖੇਡਦਾ ਸੀ, ਸਿੰਗਲ ਲੈਣ ਸ਼ਾਟ ਮਾਰ ਕੇ ਸਿੰਗਲ ਲੈ ਲੈਣੀ। ਯਾਰ ਕਿਹਦਾ ਬਗੈਰ ਉਹਦਾ ਨਹੀਂ ਉਹਦੀ ਤੂੰ ਮਲਾਮੀ ਚੈੱਕ ਕਰਦਾ, ਸਿੰਗਲ ਲੈ ਕੇ ਨਾ ਬੋਰੀ ਹੈ। ਇਹਨੇ ਵੀ ਉਸਤਾਦ ਜੀ 3-4 ਮਹੀਨੇ ਉਹ ਜੌਬ ਕੀਤੀ ਤੇ ਮੁੜ ਕੇ ਛੱਡ ਦਿੱਤੀ, ਤੇ ਘਰ ਵਾਲੇ ਨੂੰ ਸੁੱਤੇ ਨੂੰ ਉਠਾ ਰਹੇ, ਤੇ ਅੰਗੜਾਈ ਹੁਣ ਕਿੱਦਾਂ ਲੈ ਰਹੇ। ਇਹਨੇ ਵੀ 3-4 ਮਹੀਨੇ ਇਹੀ ਜੌਬ ਕੀਤੀ ਤੇ ਆਪਣੇ ਆਪ ਨੂੰ ਆਏ ਮਾਰਨੇ ਅਬਜੂ। ਯਾਰ ਐਂਟੀ ਬਗੈਰ 7-8 ਮਹੀਨੇ ਉਸਤਾਦ ਜੀ ਇਹਨੇ ਜੌਬ ਕੀਤੀ, ਹਲਕੀ ਹਲਕੀ ਪਿੱਛੋਂ ਪੂਛਲ ਨਿਕਲ ਇਹਨੇ ਵੀ ਕਿਤੇ ਜੌਬ ਕੀਤੀ 3 ਕੁ ਮਹੀਨੇ, ਉਸ ਤੋਂ ਬਾਅਦ ਘਰ ਬੈਠਾ ਪ੍ਰਾਹੁਣਾ ਆਇਆ, ਉਹ ਕਹਿੰਦਾ ਬਾਓ ਲੈ ਬਾਓ ਬਾਓ ਬੈਠੋ। ਇਹ ਤੇ ਨਾ ਕਰਨ ਲੱਗ ਗਿਆ ਸੀਗਾ। ਇਹਨੂੰ ਪੁੱਛਦੇ ਸੀ ਹੁਣ ਕੰਮ ਕਰਨਾ, ਘਰ ਦੇ ਕਹਿੰਦੇ ਸੀ ਕੰਮ ਤੇ ਜਾ ਕੇ ਕਹਿੰਦਾ ਨਹੀਂ ਕਿਉਂ? 2 ਸਾਲ ਕਿਤੇ ਕੰਮ ਕੀਤਾ ਉੱਥੇ, ਤੇ ਉਹਨਾਂ ਕਿਤੇ ਲੱਤਾਂ ਤੇ ਸੱਟ ਲੱਗ ਗਈ, ਉਹਨਾਂ ਨੇ ਵਿਸਾਖੀਆਂ ਘਰਦਿਆਂ ਨੇ ਲੈ ਕੇ ਦਿੱਤੀਆਂ, ਕਹਿੰਦਾ ਨਹੀਂ ਐਂ ਹੀ ਚੱਲਿਆ ਕਰਨਾ। 4 ਕੁ ਮਹੀਨੇ ਜੌਬ ਕੀਤੀ ਤੇ ਹਰ ਮੰਗਣ ਵਾਲੇ ਨੂੰ ਐ ਕਰਦੇ। ਇਹ ਤੇ ਆਪਣੇ ਨਿਆਣਿਆਂ ਨੂੰ ਵੀ ਲੈ ਗਿਆ ਉਸਤਾਦ ਜੀ। 4 ਕੁ ਮਹੀਨੇ ਕਰਕੇ ਜਦੋਂ ਛੱਡੀ ਤੇ ਇੰਜ ਕਰ ਰਹੇ ਤੇ ਨਿਆਣੇ ਉਹ ਇੰਨਾ ਕਿ ਸਿੱਖੇ 4 ਕੁ ਮਹੀਨੇ ਜੌਬ ਕਰਕੇ ਤੇ ਕਸਾਈ ਦੇ ਫੱਟੇ ਥੱਲੇ ਬੈਠਾ ਹੈ। ਆਹੋ ਇੰਨੀਆਂ ਨਜ਼ਰਾਂ ਫੂਡ ਚੈੱਕ ਕੀਤਾ ਕੁੱਤਿਆਂ ਵਾਲਾ, ਬਾਅਦ ਵਿੱਚ ਕੁੱਤੇ ਕਹਿਣ ਲੱਗੇ ਯਾਰ ਰੋਟੀ ਸਾਡੀ ਸਾਨੂੰ ਦੇ ਦਿਆ ਕਰ ਆਪਣੇ ਵਾਲੀ। ਉਹ ਡੌਗਸ ਇਕੱਠੇ ਹੋ ਕੇ ਮਾਲਕਾਂ ਕੋ ਚਲੇ ਗਏ। ਉਹਨੇ ਕਿਹਾ ਭੈਣ 19 ਕੀ ਕੋਈ ਹੋਵੇਗੀ ਨਾ, ਅਸੀਂ ਬਰਦਾਸ਼ਤ ਕਰ ਲਾਂਗੇ, ਉਸੇ ਡਾਇਰੈਕਟ ਸਾਨੂੰ ਦੇ। ਨਹੀਂ ਇੱਕ ਇਹਨੇ ਚੈੱਕ ਕੀਤਾ, ਇਹਨੇ ਕਿਹਾ ਓਕੇ ਆ। ਤੇ ਉਹ ਬਾਅਦ ਚ ਡੌਗਸ ਨੇ ਜਦੋਂ ਖਾਧਾ ਨਾ, ਤੇ ਉਹਨਾਂ ਨੇ ਕਿਹਾ ਹੋਇਆ ਕਿਦਾਂ ਟੇਸਟ ਆ।
ਉਹਨੇ ਕਿਹਾ ਜੀ ਉਹਨੇ ਚੈੱਕ ਕੀਤਾ ਲਾ ਕੇ ਤੇਰੇ ਚੈਕਿੰਗ ਤੇ ਲਾਨਤ ਦੇ ਫਿੱਕਾ ਫਿੱਕਾ ਹੀ ਕਹਿਤਾ ਹੀ ਓਕੇ। ਉਸਤਾਦ ਜੀ 7 ਮਹੀਨੇ ਨੇ ਜੌਬ ਕੀਤੀ ਉਹ ਕੁੱਤੇ ਵਾਲੀ ਤੇ ਖਾਣ ਵਾਲੀ ਉਹ ਕੁੱਤੇ ਵਾਲੀ Food tester। ਟੈਸਟਰ ਵਾਲੀ ਤੇ ਇੱਕ ਪਤਾ ਨਹੀਂ ਉਹਨਾਂ ਨੇ ਕਿਹੜੀ ਆਈਟਮ ਦੇਤੀ ਉਹ ਖਾ ਲਈ ਤੇ ਵੱਢਣ ਲੱਗ ਗਿਆ ਤੇ ਹੁਣ ਮਹੱਲੇ ਦੀਆਂ ਬੁੱਢੀਆਂ ਘਰ ਆ ਕੇ ਬੂਹਾ ਖੜਕਾ ਕਹਿ ਰਹੀਆਂ ਨੋਨੀ ਬੰਨਿਆ ਵਾ ਅੰਦਰ ਆ ਜੀਏ ਨੋਨੀ ਪੇਦਾ ਬੰਨਿਆ। ਨਹੀਂ ਇਹਨੇ ਇੰਨੀ ਚੈੱਕ ਕੀਤੀ ਉਹ ਦਵਾਈ ਖਰਾਬ ਉਹਨਾਂ ਦੀ, ਇਹਨੂੰ ਚਿੱਚੜ ਪੈ ਗਏ। ਯਾਰ ਇਹਨੇ ਇੰਨੀ ਦਵਾਈ ਚੈੱਕ ਓਏ ਹੋਏ ਇਹਨਾਂ ਨੇ ਇੰਨੀ ਦੋਵਾਂ ਨੇ ਖਾਧੀ ਦਵਾਈ ਚੈੱਕ ਕੀਤੀ 6 ਮਹੀਨੇ ਬਾਅਦ ਨਾਰਮਲ ਉਹ ਘਰ ਦੇ ਬਾਹਰ ਬੈਠੇ ਉਹ ਤੋੜੇ ਵਾਲਾ ਨਹੀਂ ਕੂੜੇ ਵਾਲਾ ਜਿਹੜਾ ਪੈਦਲ ਜਾਂਦਾ ਉਹ ਨੰਗੇ ਦੇ ਤਾਂ ਕਹਿੰਦਾ ਓਏ ਹਾਏ ਚੱਲ ਚੱਲ ਉਹ ਜਿਹੜਾ ਤੋੜਾ ਕਾਗਜ਼ ਚੁੱਕਣ ਵਾਲੇ ਇੰਨੀ ਦਵਾਈ ਚੈੱਕ ਕੀਤੀ ਇੱਕ ਜਗ੍ਹਾ ਤੇ ਬਰਾਤ ਤੇ ਬੈਠਾ ਗੱਲਾਂ ਕਰਨ ਡਿਆ ਯਾਰ ਫਿਰ ਅਸੀਂ ਉੱਥੇ ਆਪਣਾ ਵਿਆਹ ਕਿਦਾ ਉਹਨੇ ਫਿਰ ਤੁਹਾਨੂੰ ਕਹਿ ਦੋ ਉਹਨੇ ਯਾਰ ਅੱਛਾ ਵਿੱਚ ਆਟਾ ਕਰਨ ਲੱਗ ਪਿਆ ਥੋੜਾ ਜਿਹਾ ਉਹ ਹੋ ਗਿਆ। ਇੰਨਾ ਉੱਥੇ ਕੰਮ ਕੀਤਾ ਭਾਈ, ਸ਼ਾਮ ਨੂੰ ਕੰਮ ਤੋਂ ਆ ਕੇ ਫਿਰ ਗੱਡੀਆਂ ਦੇ ਮਗਰ ਭੱਜਦਾ ਰਹਿੰਦਾ। ਨਹੀਂ ਵਿੱਚ ਆਦਤ ਆ ਗਈ। ਉਹਨਾਂ ਨੇ ਕਿਹਾ ਜੀ ਹਾਂਜੀ ਭਾਈ ਆ ਵੀ ਨੋਨੀ ਕੀ ਕਰ ਰਿਹਾ? ਕਹਿੰਦਾ ਅੱਲਾ ਦਾ ਸ਼ੁਕਰ ਖਾਊ ਤੇ ਜਾਣੇ ਸਵੇਰ ਨੂੰ ਜਾਂਦੇ ਆ ਰਾਤ ਨੂੰ ਆ ਜਾਂਦੇ ਆ ਤੇ ਉਸ ਤੋਂ ਬਾਅਦ ਆ ਕੇ ਜਾਂਦੇ ਆ ਬਸ ਐ ਕਰਦੇ ਸੀ ਵਿੱਚ ਆਟਾ। ਇਹਨੇ ਦਵਾਈ ਖਾਦੀ ਉਹ ਲਈ ਉਹ ਚੈੱਕਅਪ ਕਰਕੇ ਦਿੱਤਾ ਤੇ ਸ਼ਹਿਰ ਜਾਂਦਾ ਹੀ ਕੰਮ ਤੇ ਬਾਅਦ ਚੋਂ ਕਹਿੰਦਾ ਮੈਂ ਰੇੜੀ ਦੇ ਨਾਲ ਜਾਣਾ। ਕੰਮ ਤੋਂ ਘਰ ਗਿਆ ਸਾਜੀ ਕੁੱਤਿਆਂ ਦਾ ਫੂਡ ਟੈਸਟ ਕਰਨ ਵਾਲੇ ਕੰਮ ਤੋਂ ਘਰ ਗਿਆ, ਭਰਜਾਈ ਨੇ ਅੱਜ ਕਰਕੇ ਰੋਟੀ ਦਿੱਤੀ ਤੇ ਉਹਨੂੰ ਕਹਿੰਦਾ ਚੁੱਕ ਲੈ ਇਹੀ ਕੰਮ ਕਰਦੇ ਆਏ ਆ। ਇੰਨੀ ਦਵਾਈ ਉਹ ਰੋਟੀ ਖਰਾਕ ਜੀ ਖਾਂਦਾ ਰਿਹਾ। ਇੱਕ ਬੰਦੇ ਨੇ ਕਿਹਾ ਯਾਰ ਮੈਂ ਕਰੋੜਪਤੀ ਹੋ ਗਿਆ, ਕਹਿੰਦਾ ਹੋ ਵੀ ਕਿਵੇਂ ਹਾਊ ਸਰੂਰ ਇੰਨੀ ਖਰਾਕ ਖਾ ਕੇ ਸ਼ਹਿਰ 'ਚ ਬੈਠਾ ਗਈ ਇੰਨੀ ਖੁਰਾਕ ਖਾਦੀ ਉਹਦੀਆਂ ਕੁੱਤੇ ਵਾਲੀਆਂ ਆਦਤਾਂ ਅੰਦਰ ਆ ਗਈਆਂ। ਇੱਕ ਬੰਦਾ ਵੈਸੇ ਸਹੀ ਕੁੱਤੇ ਨੂੰ ਕਰ ਰਿਹਾ ਹੁਲਸ਼ ਹੁਲਸ਼, ਉਹਨੂੰ ਦੇਖ ਕੇ ਆਪ ਦੌੜ ਲਾ ਦਿੱਤੀ ਭੱਜ ਰਿਹਾ। ਇੰਨੀ ਦਵਾਈ ਖਾ ਲਈ ਖਲੋਂਦਾ ਵੀ ਆਇਆ ਸੀ। 3-4 ਸਾਲ ਜੌਬ ਕੀਤੀ ਕੁੱਤੇ ਦੀ ਖੁਰਾਕ ਟੈਸਟ ਕਰਨ ਵਾਲੀ ਤੇ ਹਰ ਇੱਟ ਤੋਂ ਡਰਨ ਲੱਗ ਪਿਆ। ਆਹੋ ਆ ਰਿੱਟ ਪੇ ਨਜ਼ਰ। ਇੰਨੀ ਦਵਾਈ ਖਾ ਲਈ ਘਰਦਿਆਂ ਨੇ ਗੋਸ਼ਤ ਲੈਣ ਭੇਜਿਆ ਤੇ ਚਿਚੜੇ ਲੈ ਆਇਆ। ਸਹੀ ਗੋਸ਼ਤ ਦੇ ਪੈਸੇ ਦੇ ਕੇ ਚਿਚੜੇ ਲੈ ਆਇਆ। ਇਹਨੇ ਇੰਨੀ ਖੁਰਾਕ ਖਾਦੀ ਉਸਤਾਦ ਜੀ ਕੁੱਤਿਆਂ ਦੀ ਦੌੜ ਚ ਦਾ ਨਾਲ ਖਾ ਤਾਂ ਘਰ ਲਿਆ ਨੇ ਉਹ ਚ ਫਸਟ ਆ ਗਿਆ। ਸਾਡੀ ਇੱਕ ਜੌਬ ਆ ਮੈਟਰਸ ਬਣਾਉਣ ਵਾਲੀ ਇੱਕ ਕੰਪਨੀ, ਉਹ ਤੁਹਾਨੂੰ ਸੌਣ ਦੇ ਪੈਸੇ ਦਿੰਦੀ ਹੈ ਕਿ ਸਾਡੇ ਮੈਟਰਸ ਤੇ ਸੌਵੋ ਮਹੀਨੇ ਬਾਅਦ ਸੈਲਰੀ। ਉਹ ਕਾਤੋਂ ਸੋਣਾ ਮਤਲਬ ਉਹਦਾ ਕੰਫਰਟ ਚੈੱਕ ਕਰਨ ਲਈ ਕਿ ਯਾਰ ਠੀਕ ਹੈ ਕਿ ਬੰਦਾ ਅੱਛਾ ਪੂਰਾ ਸੋਣਾ ਵਾ ਸਹੀ। ਸਿਰਫ ਸੌਣਾ ਸਵੇਰ ਨੂੰ ਉੱਠ ਕੇ ਦੱਸਣਾ ਵੀ ਕੈਸਾ ਰਿਹਾ। ਹਰ ਰੋਜ਼। ਹਾਂਜੀ ਇਹ ਕੀ ਗੱਲ ਹੈ? ਹੈ ਸਾਡੇ ਸਿਰਫ ਸੌਣ ਦੇ ਪੈਸੇ। ਹਾਂਜੀ ਸੌਣ ਦੇ ਸਾਜੀ ਪੈਸੇ ਸਰ। ਇਹ ਵੀ ਗਿਆ ਬਾਹਰ, ਇਹ ਵੀ ਇਹ ਕੰਮ ਕਰਦਾ ਹੁੰਦਾ ਸੀ। ਇਹਨੇ ਕੁੱਟ ਖਾ ਲਈ, ਇਹ ਸਾਰਾ ਟੱਬਰ ਲੈ ਕੇ ਚੈੱਕ ਕਰਨ ਚਲਾ ਗਿਆ। ਭਤੀਜੇ ਵੀ ਪੈਰਾਂ ਲ ਪਾਏ। ਉਹ ਬੱਚੇ ਦੇ ਕੰਬਲ ਥੋੜਾ ਜਿਹਾ ਇਹਨੂੰ ਉਹਨਾਂ ਨੇ ਸਮਾਇਆ ਵਾ, ਇਹ ਉੱਠਣ ਲੱਗਾ ਉਹਨਾਂ ਨੇ ਕੁੱਟਿਆ, ਉਹਨੇ ਕਿਹਾ ਅਸੀਂ ਪੈਸੇ ਦਿੰਨੇ ਸੌ। ਸਵੇਰ ਨੂੰ ਉੱਠ ਕੇ ਤੇ ਆਪਣੇ ਪੈਸੇ ਲੈ ਲਏ ਤੇ ਉਹਨੂੰ ਕਹਿੰਦਾ ਪਤੀ ਦੱਸ ਬੇਟਾ ਕੈਸਾ ਸੀ? ਕਹਿੰਦਾ ਅੱਛਾ ਸੀ। ਕਹਿੰਦਾ ਤੇ 50 ਨੂੰ ਦੇ। ਉਸਤਾਦ ਜੀ ਉਹ ਸੌਣ ਦੇ ਪੈਸੇ ਦਿੰਦੇ ਆ ਨਾ, ਇਹ ਵੀ ਗਿਆ ਉੱਥੇ ਉਹਨਾਂ ਨੇ ਇਹਨੂੰ ਸਵਾਇਆ ਵਾ ਤੇ ਉਹਨਾਂ ਨੇ ਇਹਦੇ ਕੋਲੋਂ ਸਗੋਂ ਪੈਸੇ ਲਏ। ਕਿਉਂ? ਉਹਨਾਂ ਦਾ ਬਿਸਤਰ ਭਰ ਰਿਹਾ ਪਤਾ ਨਹੀਂ ਕੀ ਖਾ ਕੇ ਸੁੱਤਾ ਸੀ। ਇਹਨੇ ਵੀ ਬੜੀ ਕੁੱਟ ਖਾਦੀ। ਉਹਨਾਂ ਨੇ ਸੌਣ ਦੇ ਪੈਸੇ ਦਿੱਤੇ, ਰਜ਼ਾਈ ਦੇ ਅੰਦਰ ਮੋਬਾਈਲ ਚਲਾਉਣ ਲੱਗ ਗਿਆ। ਆਹੋ ਸਹੀ ਗੱਲ। ਸਾਡੀ ਇਹਨੂੰ ਸਗੋਂ ਤਨਖਾਹ ਮਿਲਣ ਦੀ ਬਜਾਏ ਜੁਰਮਾਨਾ ਹੋ ਗਿਆ। ਉਹ ਕਹਿੰਦੇ ਗੰਦੇ ਪੈਰੀ ਚੜ ਗਏ ਅਸੀਂ ਬੈੱਡ ਤੇ। ਤੇ ਯਾਰ ਜਿਹੜੇ ਮੈਨੂੰ ਸਮਝ ਆਉਂਦੀ ਵੀ ਉਹਨਾਂ ਦਾ ਜਿਹੜਾ ਇੱਕ ਮਸ਼ੀਨਰੀ ਜਾਂ ਜਿਹੜੇ ਇੰਜੀਨੀਅਰ ਉਹ ਪਹਿਲੇ ਹੀ ਉਸ ਹਿਸਾਬ ਨਾਲ ਉਹ ਹਰ ਚੀਜ਼ ਉਹਦਾ ਰੱਖਣਗੇ ਵੀ ਇੰਨਾ ਇਹਨੂੰ ਬੰਦੇ ਨੂੰ ਇੰਨਾ ਸੌਫਟਵੇਅਰ ਇੰਨੀ ਹਾਰਡ ਇੰਨਾ ਚਾਹੀਦਾ ਵਾ ਉਸ ਹਿਸਾਬ ਨਾਲ ਬਣਾਉਣ। ਉਸ ਹਿਸਾਬ ਨਾਲ ਬਣਾ ਕੇ ਫਿਰ ਉਹਨੂੰ ਅਟੈਸਟ ਕਰਦੇ ਨੇ ਕਿ ਵਾਕਈ ਇਹ ਉਸ ਕਾਬਲ ਬਣ ਗਿਆ ਜੋ ਅਸੀਂ ਮਤਲਬ ਮਿਆਰ ਰੱਖਿਆ। ਉਹ ਬੰਦਾ ਸੌ ਕੇ ਦੱਸਦਾ ਕਿ ਹਾਂਜੀ। ਹਾਂਜੀ ਉਹ ਨਾਲੇ ਜਿਹੜੇ ਇਨਸਾਨ ਦੀ ਫੀਲ ਆ ਉਹ ਮਸ਼ੀਨਰੀ ਤੇ ਨਹੀਂ ਲੈ ਸਕਦੇ। ਭਾਵੇਂ ਉਹਨਾਂ ਨੇ ਅਰਬਾਂ ਰੁਪਏ ਦੀ ਮਸ਼ੀਨਰੀ ਲਾ ਕੇ ਬਣਾਈ, ਇਹਨੂੰ ਲੈ ਗਏ ਇਹ ਆਪਣੇ ਚਾਚੇ ਨੂੰ ਲੈ ਗਏ। ਉਹ ਇਤਿਹਾਸ ਫੇਰ ਸਵੇਰੇ ਉੱਠਿਆ ਉਹਨੇ ਟੋਇਆ ਪਾਇਆ ਵਿੱਚ। ਉਹਨਾਂ ਨੇ ਕਿਹਾ ਬਰਬਾਦ ਬੰਦ ਕਰ ਦਿਓ ਮਸ਼ੀਨਰੀ ਸਾਰੀ। ਇਹ ਕਿਆ ਸੀਗਾ? ਅੱਛਾ ਜਿਹੜੀ ਪਾਇਲਟ ਦੀ ਦੱਸੀ ਨਾ, ਪਾਇਲਟ ਨੂੰ ਜੁਰਮਾਨਾ ਹੋਇਆ $20,000
ਚੱਲਦੇ ਜਹਾਜ਼ ਚੋਂ ਚੱਲਦੇ ਜਹਾਜ਼ 'ਚ ਜਿੰਨੇ ਉਹ ਅਸਤੀਫਾ ਦਿੱਤਾ। ਇਸੇ ਤਰ੍ਹਾਂ ਜਿਹੜੇ ਅਸਤੀਫੇ ਦਿੱਤੇ ਨੇ ਉਸਤਾਦ ਜੀ, ਜਿਹੜੀ ਦੱਸੀ ਜਾਂਦੀ ਉਹਨਾਂ ਨੇ ਜੁਰਮਾਨੇ ਵੀ ਹੋਏ ਨੇ ਉਹਨਾਂ ਨੂੰ ਇਸੇ ਤਰ੍ਹਾਂ। ਇਹ ਕਿਹੜਾ ਤਰੀਕਾ ਹੈ ਅਸਤੀਫਾ ਦੇਣ ਦਾ? ਹਾਂਜੀ, ਅਸਤੀਫਾ ਹੁਣ ਉਹ ਖਿੱਚ ਗਿਆ ਇੱਕ ਬੰਦਾ। ਬੜੇ ਬੜੇ ਜਜ਼ਬਾਤੀ ਲੋਕ ਹੁੰਦੇ ਨੇ ਉਸਤਾਦ ਜੀ, ਮਤਲਬ ਉਹ ਸ਼ੁਕਰ ਕਰੋ ਉਹਨੇ ਪਹਾੜ 'ਚ ਨਹੀਂ ਮਾਰਦਾ। ਇਹ ਵੀ ਇੱਕ ਜਗ੍ਹਾ ਕੰਮ ਕਰਦਾ ਸੀ, ਮਾਲਕ ਨੇ ਕਿ ਜਦ ਕੋਈ 10 ਲੱਖ ਲੈ ਗਿਆ, ਉਹਦੇ ਕੋਲ 10 ਲੱਖ ਲੈ ਕੇ ਰਸਤੇ ਫੋਨ ਕਰਦਾ, ਕਹਿੰਦਾ ਮੈਂ ਅਸਤੀਫਾ ਦੇ ਦਿੱਤਾ। ਉਹਨੇ ਤੇਰੇ ਪੁਲਿਸ ਪਵਾਤੀ। ਇੱਕ ਬੰਦੇ ਨੇ ਅਸਤੀਫਾ ਦੇਣ ਗਿਆ, ਉਹਨਾਂ ਕਹਿੰਦਾ ਤੈਨੂੰ ਰੱਖਿਆ ਕਿੰਨੇ ਸੀ? ਤੂੰ ਰਹਿਣ ਦੇ ਅਸਤੀਫਾ। ਅਰੇ ਹਰ ਦੂਜੇ ਦਿਨ ਚਲਾ ਜਾਂਦਾ ਸੀ, ਦੁਖੀ ਹੋਏ ਇਹਦੇ ਤੋਂ ਵੀ ਨਾ ਇਹ ਕੰਮ ਤੇ ਸਾਲਾ ਅਸਤੀਫੇ ਵੀ ਦੇਈ ਜਾਂਦਾ ਰੋਜ਼। ਇੱਕ ਉਸਤਾਦ ਜੀ ਚਾਈਨਾ ਦੇ ਵਿੱਚ ਕੰਪਨੀ ਆ, ਉਹ ਰਿਕਸ਼ਿਆਂ ਦੀ ਦੇਖਭਾਲ ਆ, ਉਹਨਾਂ ਤੇ ਕੋਈ ਰਿਸਰਚ ਕਰ ਰਹੀ ਆ। ਉਹਨਾਂ ਨੇ ਕੰਮ ਤੇ ਬੰਦੇ ਰੱਖੇ ਆ ਜਿਨ੍ਹਾਂ ਦੀ ਡਿਊਟੀ ਆ ਉਹਨਾਂ ਨੂੰ ਰਿਕਸ਼ਾ ਨੂੰ ਕੁਤਕੁਤਾਰੀਆਂ ਕਰਨੀਆਂ। ਉਹ ਯਾਰ ਨਾ ਕਰ। ਪਾਂਡਾ ਫਲਫਰ ਉਹਨਾਂ ਨੂੰ ਕਹਿੰਦੇ ਆ। ਉਹਨਾਂ ਨੇ ਤੇ ਉਹ ਉਹ ਕੀ ਕਰ ਕੁਤਕੁਤਾਰੀਆਂ ਕੱਢ ਕੇ ਕੀ ਕਰਨਾ ਉਹਨਾਂ ਨੇ? ਮਤਲਬ ਕਿ ਉਹ ਹਸਾਉਣਾ। ਪਾਂਡੇ ਨੂੰ ਹੈਪੀ ਰੱਖਣਾ। ਪਾਂਡੇ ਨੂੰ ਹੈਪੀ ਰੱਖਣੇ ਤੋਂ ਮੁਰਾਦ ਇਹ ਹੈ ਕਿ ਉਹਦੇ ਵਿੱਚ ਜਿਹੜਾ ਉਹ ਦਰਿੰਦਗੀ ਹੈ ਨਾ ਉਹ ਖਾਰਜ ਕਰਨੀ ਹੈ। ਇਹਨੇ ਯਾਨੀ ਉਹਨੂੰ ਜ਼ਰਾ ਬੰਦਿਆਂ ਦੇ ਨਾਲ ਫਰੈਂਡਲੀ ਬਣਾਉਣਾ ਉਹਨੂੰ। ਇਹਨੇ ਏਡੀ ਜ਼ੋਰ ਦੀ ਹੱਥ ਪਾ ਰਿਹਾ, ਉਹਨੇ ਇੱਥੋਂ ਲੱਤ ਫੜ ਲਈ। ਮੈਂ ਕਿਹਾ ਸਾਲਿਆ ਕੁਤਕੁਤਾਰੀਆਂ ਕਰ, ਤੂੰ ਤਾਂ ਗੁਰਦਾ ਕੱਢਣ ਲੱਗਾ ਮੇਰਾ। ਇਹਨੇ ਸਾਜੀ ਨੂੰ ਨੌਕਰੀ ਮਿਲ ਗਈ, ਇਹਨੇ ਰਿਛ ਦੇ ਕੁਤਕਧਾਰੀਆਂ ਕੱਢੀਆਂ, ਉਹਨੇ ਇਹਦੇ ਚਪੇੜਾਂ ਮਾਰੀਆਂ। ਉਹ ਕਹਿੰਦਾ ਪਰਸੋਂ ਮੇਰਾ ਮਾਮਾ ਸੋਹਰਾ ਮਰਿਆ ਸੀ, ਮੈਂ ਤੇ ਸੋਚ ਚ ਬੈਠਾ ਸਾਲਿਆ। ਤੂੰ ਮੈਨੂੰ ਸਹੀ ਯਾਦ। ਇਹਨੇ ਵੀ ਇੱਕ ਬੰਦੇ ਕੋਲੋਂ ਗੁੱਟ ਖਾ ਲਈ, ਉਹਨਾਂ ਦਾ ਰੇਸ਼ਾ ਹਸਾ ਹੀ ਮਾਰਤਾ ਨੇ। ਉਹਦੀ ਸੋਹਣੀ ਚੈੱਕ ਕਰ। ਉਹਦੀ ਕੁਤਕੁਤਾਰੀਆਂ ਕਿੱਦਾਂ? ਜਾ ਓਏ। ਸਾਡੀ ਜੌਬ ਮਿਲ ਗਈ ਉਹਨੂੰ ਕੁਤਕੁਤਾਰੀਆਂ ਰਿਚ ਨੂੰ ਕੱਢਣ ਵਾਲੀ। ਇਹ ਹਲੇ ਕਮਰੇ ਨਹੀਂ ਵੜਿਆ, ਉਹ ਹੱਸਣ ਲੱਗ ਪਿਆ। ਉਹ ਰਿਛ ਨੇ ਰੱਖ ਲਿਆ ਨੌਕਰੀ ਤੇ। ਉਹ ਕਹਿੰਦੇ ਤੂੰ ਨਾ ਰਿਛ ਦੇ ਕੁਤਕਧਾਰੀਆਂ ਕੱਢਣੀਆਂ। ਕਹਿੰਦਾ ਠੀਕ ਆ, ਮੈਂ ਕੱਲ ਤੇ ਆਉਂਗਾ। ਘਰ ਆ ਕੇ ਆਪਣੀ ਦਾਦੀ ਤੇ ਟਰਾਈਆਂ ਲੈ ਲੈ। ਅੱਛਾ, ਰਿਛ ਨੇ ਕੁੱਟਿਆ, ਕਹਿੰਦਾ ਓਏ ਤੁਸੀਂ ਬੰਦਿਆਂ ਨੂੰ ਜਾ ਕੇ ਨਾ ਤੁਸੀਂ ਇਨਸਾਨਾਂ ਦੀਆਂ ਡਿਊਟੀਆਂ ਲਾਓ, ਤੁਸੀਂ ਬਾਂਦਰ ਲਾਤਾ ਮੇਰੇ ਤੇ। ਇਹ ਉਸਦੀ ਬੁਰੀ ਕੁਤਕੁਤਾਰੀਆਂ ਕਰਦਾ ਸੀ। ਇੱਕ ਕੁਤਕੁਤਾਰੀਆਂ ਕਰਨ 4 ਦਿਨ ਬਾਅਦ ਰਿਚ ਉਤੋਂ ਗੰਜਾ ਹੋਇਆ ਦੋਵਾਂ ਸਾਡੇ। ਬਾਹਰ ਨਹੀਂ ਪੁੱਟ ਲੋਕ ਬਾਹਰੋਂ ਦੇਖੇ ਕਿ ਇੱਥੇ ਰਿਚ ਦੀਆਂ ਜੇਬਾਂ ਹੁੰਦੀਆਂ। ਇਹਨੇ ਵਿੱਚ ਚਪੇੜਾ ਮਾਰਦਾ ਬਾਹਰ ਲਿਆਇਆ। ਉਹਨੇ ਕਹਿੰਦਾ ਤੈਨੂੰ ਹਸਾਉਣ ਡਿਆ। ਕਹਿੰਦਾ ਭਾਜੀ ਇੱਕ ਮਿੰਟ, ਆ ਤੁਹਾਨੂੰ ਮੈਂ ਏਦਾਂ ਕਰਾਂ ਜਿੱਦਾਂ ਇਹ ਕਰਨ ਡਿਆ। ਇਹਨੇ ਰਿਚ ਨੂੰ ਕੁਤਕੁਤਾਰੀਆਂ ਕੱਢੀਆਂ, ਉਹ ਹੱਥ ਫੇਰ ਕੇ ਕਹਿੰਦਾ ਬੇਟੇ ਆਟਾ ਗੁੰਨਣ ਦੇ। ਕਮਰੇ ਚ ਵੜਿਆ ਰਿਚ ਦੀਆਂ ਕੁਤਕੁਤਾਰੀਆਂ ਕਰਨ। ਉਹਨੇ ਕਿਹਾ ਯਾਰ ਰਹਿਣ ਦੇ ਕੁਤਕੁਤਾਰੀਆਂ ਨਾਲ, ਲਾ ਮੈਨੂੰ ਟੌਮ ਐਂਡ ਜੈਰੀ ਲਾ ਦੇ। ਕਾਟੂ ਲਾ। ਇੱਕ ਢੀਡ ਜੇ ਵਿੱਚ ਤੇ ਕੁਤਕੁਤਾਰੀ ਕਿੰਨੇ ਨੇ ਤੇ ਇੰਜ ਰੱਖ ਕੇ ਨਾ ਅਖਬਾਰ ਪੜਨ ਡਿਆ। ਵੇਖ ਰਿਹਾ ਵੀ ਢੇਠਾ ਰਿਚ ਕਰ ਰਹੇ। ਇੱਕ ਰਿਛ ਦੇ ਕੁਤਕਧਾਰੀਆਂ ਕੱਢਣ ਡਿਆ, ਕਹਿੰਦਾ ਬੇਟਾ ਤੇਰੇ ਵਾਸ ਦਾ ਕੰਮ ਨਹੀਂ, ਕਿਸੇ ਹੋਰ ਨੂੰ ਭੇਜ। ਸ਼ਾਮ ਤੱਕ ਕੱਟਦਾ ਰਿਹਾ, ਉਹ ਭੋਰਾ ਵੀ ਨਹੀਂ ਹੱਸਿਆ ਰਿਚ ਨੂੰ। ਕਹਿੰਦਾ ਯਾਰ ਕੀ ਹੈ ਤੂੰ ਹੱਸਦਾ ਨਹੀਂ? ਕਹਿੰਦਾ ਪੁੱਤਰ ਮਾਸ ਸੁੰਨ ਕੀਤਾ। ਇੱਕ ਰਿਚ ਦੀ ਕੁਤਕੁਤਾਰੀਆਂ ਕੱਢਣ ਲੱਗ ਪਿਆ ਤੇ ਉਹਨੂੰ ਕਹਿੰਦਾ ਹਾਸਾ ਆ ਰਿਹਾ? ਕਹਿੰਦਾ ਨਹੀਂ। ਕਹਿੰਦਾ ਕਿਉਂ? ਕਹਿੰਦਾ ਬੱਕੀਆਂ ਉੱਤੇ ਹੈ। ਯਾਰ ਦੱਸ। ਇੱਕ ਰਿਛ ਨੂੰ ਕੁਤਕਧਾਰੀਆਂ ਕੱਢਣ ਡਿਆ, ਰਿਛ ਬਾਹਰ ਵਾਜਾ ਦੇ ਕੇ ਇਹਨੂੰ ਕੱਢੋ ਕੰਮ ਤੋਂ। ਅਜੇ ਰਿਚ ਨੂੰ ਘੰਟਾ ਕੁਤਕੁਤਾਰੀਆਂ ਕੱਢਦੇ, ਉਹ ਹੱਸੇ ਨਹੀਂ ਤੇ ਬਾਅਦ ਜੰਡ ਤੇ ਕਹਿੰਦਾ ਕੁਛ ਵੀ। ਇਹਨੇ ਰਿਛ ਨੂੰ ਕੁਤਕਧਾਰੀਆਂ ਕੱਢੀਆਂ ਤੇ ਇੱਕ ਬੰਦਾ ਕਹਿੰਦਾ ਕਹਾਂ ਸੇ ਆ ਜਾਤੇ ਹੈ ਇਹ ਲੋਗ। ਅੱਛਾ ਜੀ, ਇੱਕ ਇਲਾਕਾ ਵਾ, ਮੁਲਕ ਆ, ਉਹਦੇ ਵਿੱਚ ਸਾਡੇ ਤੇ ਯਾਨੀ ਧੀਆਂ ਨੂੰ ਰੁਖਸਤ ਕਰਦਿਆਂ ਹੋਇਆ ਪਿਆਰ ਦਿੱਤਾ ਜਾਂਦਾ, ਮੁਹੱਬਤ। ਉੱਥੇ ਇੱਕ ਰਿਵਾਜ ਹੈਗਾ ਵਾ ਕਿ ਜਦੋਂ ਧੀ ਨੂੰ ਰੁਖਸਤ ਕਰਦੇ, ਪਿਓ ਧੀ ਦੇ ਮੂੰਹ ਦੇ ਉੱਤੇ ਥੁੱਕਦਾ। ਇੱਕ ਮਿੰਟ ਰਿਕਾਰਡਿੰਗ ਬੰਦ ਕਰ ਲੈ, ਇਦਾਂ ਦੀ ਗੱਲ ਰਿਕਾਰਡ ਨਹੀਂ ਕਰਾ ਦੇ। ਸਰ ਨੇ ਪਤਾ ਕੀ ਗੱਲ, ਉਹਨਾਂ ਦੇ ਨਜ਼ਰੀਏ ਦੇ ਮੁਤਾਬਕ ਧੀ ਨੂੰ ਬੇਟੀ ਨੂੰ ਨਜ਼ਰ ਨਾ ਲੱਗ ਜਾਏ, ਉਹ ਇਸ ਲਈ ਥੁੱਕ ਦਿੰਦਾ। ਪਿਆਰ ਦੇ ਯਾਰ ਇਹ ਤੇ ਮੂੰਹ ਤੇ ਥੁੱਕ ਦੇਣਾ, ਉਦਾਂ ਪਤਾ ਨਜ਼ਰ ਉਤਾਰਨ ਦੇ 36000 ਤਰੀਕੇ ਨੇ ਯਾਰ। ਸਾਜੀ ਇਹ ਵੀ ਗਿਆ ਉਹਨਾਂ ਕੋਲ ਸ਼ਾਦੀ ਕਰਨ, ਉਹਨਾਂ ਨੇ ਕਿਹਾ ਇਹਨਾਂ ਨੂੰ ਵੇਖਾ ਕੁੜੀ ਤੇ ਥੁੱਕ ਦਿਓ। ਇਹ ਵੀ ਗਿਆ ਸ਼ਾਇਦ। ਨਹੀਂ ਇਹਦਾ ਨਾ ਕੁੜੀ ਵਾਲਿਆਂ ਨਾਲ ਤਲਕ ਸੀ ਨਾ ਮੁੰਡੇ ਵਾਲਿਆਂ ਨਾਲ। ਉਹ ਤੇ ਪਿਓ ਨੇ ਫੇਰ ਥੁੱਕਦਾ ਤੇ ਮੂੰਹ ਤੇ। ਇਹਨੇ ਕਿਹਾ ਜੀ ਇਹ ਕੀ? ਉਹਨੇ ਕਿਹਾ ਯਾਰ ਮੈਂ ਨਾ ਪਹਿਲਾਂ ਰੈਸਲ ਕਰ ਰਿਹਾ। ਇਹ ਵੀ ਗਿਆ ਸ਼ਾਦੀ ਤੇ ਸਾਜੀ। ਅੱਛਾ ਜੀ। ਪੂਰੇ ਫੈਮਿਲੀ ਕੋਲ ਉਹਨਾਂ ਨੇ ਥਕਵਾਤਾ ਤੇ ਜਾਣ ਲੱਗਾ ਘਰ ਚ ਬਹਿਣ ਲੱਗਾ। ਉਹ ਕਹਿੰਦੇ ਇੱਕ ਮਿੰਟ ਠਹਿਰ, ਸਾਡਾ ਦਾਦਾ ਰਹਿ ਗਿਆ। ਉਹਦੇ ਕੋਲ ਲੈ ਗਿਆ, ਉਹ ਕਹਿੰਦਾ ਓਏ ਬੰਦੇ ਚੱਲ ਕੀ ਬਦਤਮੀਜ਼ੀ। ਨਾ ਕਰਿਆ ਕਰੋ ਯਾਰ ਇਦਾਂ। ਪਿਆਰ ਬਹੁਤ ਬੰਦਾ ਰੋਟੀ ਖਾਂਦਾ ਹੁੰਦਾ, ਕੋਈ ਬੰਦਾ 100। ਹਾਂਜੀ, ਇੱਕ ਹੋਰ ਜੀ, ਉਹਨਾਂ ਨੇ ਦੁੱਲੇ ਨਾਲ ਆਪਣਾ ਇਹ ਰਵਾਇਤ ਹੈਗੀ ਤੇ ਕਿ ਦੁੱਲੇ ਦੇ ਪੈਰ ਬੰਨ ਕੇ ਨਾ ਦੋਵੇਂ ਇੰਜ ਪੈਰ ਬੰਨ ਕੇ ਨਾ
ਤੇ ਉਹਨਾਂ ਇੰਜ ਸਾਰੇ ਖੜੇ ਕਰਕੇ ਤੇ ਉਹ ਸਹੁਰਿਆਂ ਨੇ ਨਾ ਦੂਲੇ ਨੂੰ ਪੈਰਾਂ ਦੇ ਉੱਤੇ ਛੜੀਆਂ ਮਾਰਨੀਆਂ, ਸੋਟੀਆਂ ਮਾਰਨੀਆਂ। ਇਹ ਵੀ ਉਹਨਾਂ ਨਾਲ ਵਿਆਹ ਗਿਆ, ਉਹਨਾਂ ਨੇ ਚੰਗਾ ਡੰਡਾ ਸੋਟਾ ਮਾਰ ਕੇ ਕਹਿੰਦੇ ਯਾਰ ਅਸੀਂ ਨਹੀਂ ਵਿਆਹ ਕਰਨਾ। ਸਾਡੀ ਸਮਝ ਚ ਨਹੀਂ ਆਇਆ ਭਾਜੀ। ਇਹ ਵੀ ਉਹਨੂੰ ਵਿਆਹਿਆ ਗਿਆ ਉਸਤਾਦ ਜੀ। ਅੱਛਾ ਇਹ ਕਹਿੰਦਾ ਮੈਂ ਪੈਰਾਂ ਤੇ ਨਹੀਂ ਖਾਣੀਆਂ, ਮੈਂ ਕੰਨ ਫੜ ਲੈ ਤੂੰ। ਅੱਛਾ ਵਿਆਹ ਹੋ ਗਿਆ ਉਧਰ, ਉਹਨਾਂ ਨੇ 3-4 ਸੋਟੀਆਂ ਮਾਰੀਆਂ ਤੇ ਉੱਥੇ ਦੱਸਣਾ ਪਿਆ ਮੈਂ ਨਹੀਂ ਚੁੱਕਿਆ ਮੋਬਾਈਲ, ਨਹੀਂ ਮੋਟਰ ਮੈਂ ਨਹੀਂ ਇਹ ਨਹੀਂ ਕਹਿ ਰਿਹਾ। ਉਹਨਾਂ ਨੇ ਸੋਟੀਆਂ ਮਾਰੀਆਂ ਇਸ ਤੋਂ ਕਿ ਉਹਨਾਂ ਦੀ ਰਸਮ ਸੀ। ਚੌਥੀ ਸੋਟੀ ਮਾਰੀ ਹੈ ਤੇ ਲੜ ਦੇ ਚਾਚੇ ਦੀ ਘੜੀ ਕੱਢ ਕੇ ਕਹਿੰਦਾ ਆ ਪੈਰਾਂ ਨੂੰ ਸ਼ਾਬਾ ਫੜਾ ਰਿਹਾ ਉਹਨੇ। ਇਧਰੋਂ ਸੱਸ ਦਾ ਕਾਂਡਾ ਫੜਾ ਰਿਹਾ ਕਹਿੰਦਾ ਇਹ ਦੂਲਾ ਦੀ ਉਹਨਾਂ ਨੇ ਸੋਟੀਆਂ ਨਹੀਂ ਮਾਰੀਆਂ, ਇਹਨੂੰ ਮੰਜੀ ਲਾਈ ਪੁਲਕਾਂ ਨੇ। ਯਾਰ ਉਹਨਾਂ ਨੇ ਹਿਸਾਬ ਲਿਆ ਅੱਛਾ ਇਹ ਦੂਲਾ ਵਾ ਰਸਮ ਹੁੰਦੇ ਜਰਾ ਉਹਨੇ ਇਸ ਕਿਸਮ ਦਾ ਲੋਹੇ ਦਾ ਰਾੜ ਮਾਰਿਆ ਵੀ ਆ ਗੋਡੇ ਨੇ ਜਿਹੜੇ ਆ ਲੱਤ ਇੱਥੇ ਤੱਕ ਆ ਗਈ, ਸਾਰੀ ਜ਼ਿੰਦਗੀ ਲਈ ਪਾਜ ਕਰਤਾ ਤੈਨੂੰ। ਇਹਦੀ ਉਹ ਸੋਟੀਆਂ ਵਾਲੀ ਰਸਮ ਹੋਈ ਆ, ਮੁਕੰਮਲ ਹੋ ਗਈ ਤੇ ਉੱਠ ਕੇ ਪੁੱਛਦਾ ਵਿੱਚ ਛਿੱਤਰ ਕੌਣ ਮਾਰਦੇ ਹੋ? ਇਹਨੂੰ ਉਹਨਾਂ ਸੋਟੀਆਂ ਮਾਰੀਆਂ ਤੇ ਈਜ਼ੀ, ਬਾਅਦ ਚ ਉਹਨੇ ਸ਼ਲਵਾਰ ਤੋਂ ਤਾਂ ਕਰਕੇ ਵੇਖੇ ਤੇ ਲੱਕੜ ਦੀਆਂ ਲੱਤਾਂ। ਨਹੀਂ ਉਹਦੇ ਅੱਗੇ 버ਗਰ ਬੰਨੇ ਇਹ ਭਾਈ ਵਿਆਹ ਕਰਾ ਕੇ ਤੇ ਉਹਨਾਂ ਕੋਲ ਆਇਆ ਨਿਕਲਣ ਡਿਆ। ਇਹ ਮਤਲਬ ਕਿ ਕੁੜੀ ਵਾਲੇ ਸੋਟੀਆਂ ਮਾਰਦੇ ਨੇ ਜਵਾਈ ਦੇ ਪੈਰਾਂ ਤੇ। ਹਾਂਜੀ ਇਹ ਵੀ ਸਾਜੀ ਉਹਦਾ ਨਾਲ ਵਿਆਹਿਆ ਗਿਆ, ਸਾਰੇ ਜਣੇ ਘਰ ਤਿਆਰ ਕਰ ਰਹੇ ਆ ਤੇ ਉਹਦੇ ਕੁੜੀ ਦੇ ਭਰਾ ਲੋਹੇ ਦੇ ਰਾੜ ਦੇ ਉੱਤੇ ਟੇਪ ਕਰ ਰਹੇ। ਢੋਲੀ ਨਹੀਂ ਹੋਣਾ। ਇਹਦੀ ਵੀ ਸ਼ਾਦੀ ਹੋ ਗਈ, ਉੱਥੇ ਉਹਨਾਂ ਨੇ ਸੋਟੀਆਂ ਮਾਰੀਆਂ ਤੇ ਜਾਣ ਲੱਗੇ ਕਹਿ ਕੇ ਪੁੱਤਰ ਇਹ ਰਸਮ ਨਹੀਂ ਹੈ, ਚੱਲ ਸੋ ਚੱਲ ਨਹੀਂ। ਇਹਨੇ ਭਾਈ ਉਧਰ ਵਿਆਹ ਦੀ ਸਿਸਟਮ ਲਾਇਆ, ਉਹਨਾਂ ਨੇ 3-4 ਡੰਡੇ ਮਾਰੇ ਤੇ ਤੁਹਾਨੂੰ ਕਹਿੰਦਾ ਬਤਾਤਾ ਹੂੰ ਹੋਰ ਮਤ ਮਾਰੋ ਮੁਝੇ। ਯਾਰ ਦੱਸ ਇਹਨੂੰ ਉਹਨਾਂ ਸੋਟੀਆਂ ਮਾਰ ਕੇ ਤੇ ਗਿੱਟੇ ਜਿਹੜੇ ਲਾਲ ਕਰ ਦਿੱਤੇ। ਅਗਲੇ ਦਿਨ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ। ਸੋਟੀਆਂ ਸੋਰਾ ਮਾਰਦੇ ਤੇ ਉਹਨੂੰ ਕਹਿੰਦਾ ਕਿਤੇ ਨਾਲ ਮਾੜੀ ਮਾੜੀ ਬੋਤਲ ਵੀ ਖੜਕਾਓ ਨਾ। ਉਹ ਬੜਿਆ ਯਾਰ ਇਹ ਕੈਸੀ ਰਵਾਜ ਹੈ ਰਸਮ ਵਿੱਚ। ਇਹਨੂੰ ਸੋਟੀਆਂ ਪੈਣੀਆਂ ਤੇ ਹੁਣ ਨਾਲ ਦੇ ਵੀ ਫਸਾਉਣ ਡਿਆ, ਕਹਿੰਦਾ ਉਹ ਵੀ ਨਾਲ ਸੀ, ਉਹ ਵੀ ਨਾਲ ਸੀ, ਉਹਨੂੰ ਮਾਰੋ। ਅੱਛਾ ਬੁੱਢੀ ਨੂੰ 2 ਸੋਟੀਆਂ ਪਈਆਂ ਤੇ ਬੁੱਢੀ ਨੂੰ ਕਹਿੰਦਾ ਬੇਗਮ, ਕਹਿੰਦੀ ਇਹ ਰਸਮ ਹੈ, ਕਹਿੰਦਾ ਇਹ ਕਸਮ ਹੈ। 2 ਸੋਟੀਆਂ ਪੈਣ ਤੋਂ ਬਾਅਦ ਉਹਨਾਂ ਨੇ ਸਾਲਿਆਂ ਨੂੰ ਕਰਕੇ ਕਹਿੰਦਾ ਮੈਂ ਤੇ ਮੰਨਦਾ ਹੀ ਨਹੀਂ ਸੀ ਅੰਮੀ ਦਾ ਕਸੂਰ ਆ। ਉਹਨਾਂ ਨੇ ਨਾ ਪੈਰਾਂ ਤੇ ਸੋਟੀਆਂ ਮਾਰਨ ਵਾਲੀ ਰਸਮ ਕੀਤੀ ਤੇ ਬਾਅਦ ਤੋਂ ਸਾਰੀ ਦਿਹਾੜੀ ਕਹਿੰਦਾ ਯਾਰ ਲੱਕ ਤੇ ਵੀ ਲਾਸਾਂ ਦਾ ਨਿਸ਼ਾਨ। ਯਾਰ ਇਹਨੂੰ ਉਹਨਾਂ ਨੇ ਮਾਰਿਆ ਤੇ ਕੋਈ ਟੁਰਿਆ ਨਾ ਜਾਏ, ਉਹਨਾਂ ਕਿੱਲਾਂ ਵਾਲੀਆਂ ਸੋਟੀਆਂ ਮਾਰਿਆ। ਵਲੀਮੇ ਵਾਲੇ ਦਿਨ ਸਾਰੇ ਰੋਟੀ ਖਾਣ ਦੇ, ਇਕੱਲਾ ਹੀ ਉੱਥੇ ਆਇਆ ਬੇਟਾ ਉਹਨੂੰ ਦਿੱਤੀ ਆ, ਉਹਨੂੰ ਵੀ ਪੁੱਛੋ ਮਾਜੂ ਕਿਹਦੇ ਆਏ ਨੇ। ਮਾਜੂ ਕੇ ਆਏ ਤੇ ਉਹਨੂੰ ਵੀ ਪੁੱਛ। ਅੱਛਾ ਇਹਦੀ ਕਿਸੇ ਨੂੰ ਕਿਹੜ ਸੀ, ਉਹਨਾਂ ਨੇ ਆਪਣੀ ਧੀ ਦਾ ਰਿਸ਼ਤਾ ਕਰਕੇ ਉਹਨਾਂ ਨੇ ਕਿਹਾ ਜੀ ਰਸਮ ਪਹਿਲੇ ਕਰ ਲਾਂਗੇ, ਨਿਕਾਹ ਬਾਅਦ ਚ ਕਰ ਲੈਂਦੇ ਆ। ਉਹਨਾਂ ਨੇ ਰਸਮ ਕਰਕੇ ਉਹਨਾਂ ਨੇ ਕਿਹਾ ਚੱਲ ਨਿਕਲ ਜਾ। ਇੱਕ ਬੰਦੇ ਨਾਲ ਲੜ ਪਿਆ, ਕਹਿੰਦਾ ਮੈਂ ਤੈਨੂੰ ਸੋਟੀਆਂ ਤੇ ਬੜੀਆਂ ਮਾਰਾਂ ਪਰ ਮੈਨੂੰ ਰਿਸ਼ਤਾ ਦੇਣਾ ਪੈਣਾ। ਸਿੰਘਾ ਭਲਾ ਕਾਰ ਤੇ ਬੈਠ ਗਿਆ, ਵਾਪਸੀ ਵੀਲ ਚੇਅਰ ਤੇ ਆ ਰਿਹਾ, ਉਹਨਾਂ ਨੇ ਇੰਨਾ ਕੁੱਟਿਆ। ਨਹੀਂ ਯਾਰ ਇਹ ਅੱਛਾ ਰਾਮ ਰਾਮ ਨਾਲ ਮਾਰਦੇ ਹੋਣੇ ਆ ਨਾ, ਪਤਾ ਨਹੀਂ ਉਸਤਾਦ ਜੀ ਜ਼ੋਰ ਦੀ ਨਹੀਂ ਮਾਰਦੇ ਹੋਣੇ। ਸਰ ਉਹਦਾ ਮਕਸਦ ਹੀ ਇਹ ਵਾ ਕਿ ਉਹ ਦੱਸਦੇ ਨੇ ਕਿ ਜ਼ਿੰਦਗੀ 'ਚ ਕੂਵਤ ਤੇ ਬਰਦਾਸ਼ਤ। ਹਾਂਜੀ ਸਰ, ਲੇਕਿਨ ਉਹ ਐਡੀ ਵੀ ਨਹੀਂ ਜ਼ੋਰ ਦੀ ਮਾਰਦੇ ਹੋਣੇ ਵੀ ਹੁਣ ਥੱਲੇ ਤਲੀਆਂ ਹੀ ਉਡਾ ਦੇਣ। ਨਾਰਮਲ ਮਤਲਬ ਨਾਰਮਲ ਹੀ ਨਾਰਮਲ ਮਾਰਦੇ ਹੋਣੇ। ਸਾਜੀ ਜਾਂਦਿਆਂ ਗੱਡੀ 'ਚ ਐ ਬੈਠਾ ਗਿਆ ਤੇ ਵਾਪਸੀ ਤੇ ਐ ਆਇਆ। ਅੱਛਾ ਇੱਕ ਹੋਰ ਇਲਾਕਾ ਵਾ ਜਰਮਨੀ ਦਾ, ਜਿਹਦੇ ਵਿੱਚ ਇੱਕ ਕਬੀਲਾ ਵਾ, ਉਹਨਾਂ ਦੀਆਂ ਸ਼ਾਦੀਆਂ ਹੁੰਦੀਆਂ ਵਾ ਤੇ ਉਹਨਾਂ ਦਾ ਦੁੱਲਾ ਦੁਲਹਨ ਨੂੰ ਟਾਸਕ ਹੁੰਦਾ ਵਾ ਕਿ ਇੱਕ ਦਰਖਤ ਵੱਢਣਾ ਵਾ ਤੇ ਫਿਰ ਨਿਕਾਹ ਜਾਂ ਸ਼ਾਦੀ ਉਹਨਾਂ ਦੀ ਹੋਏਗੀ। ਹਾਂਜੀ ਉਸਤਾਦ ਜੀ। ਇਸ ਤੋਂ ਇਲਾਵਾ ਉਹ ਸ਼ਾਦੀ ਨਹੀਂ। ਦੁਲਹਨ ਨੇ ਤੇ ਦੁੱਲੇ ਨੇ ਦੋਵਾਂ ਨੇ ਦਰਖਤ ਵੱਢਣਾ ਆਰੀ ਨਾ ਜਾਂ ਕਿਤੇ ਨਾ ਆਰੀ ਨਾਲ। ਉਹਨਾਂ ਨੇ ਭਾਜੀ ਸ਼ਰਤ ਰੱਖੀ ਹੈ ਹਰ ਦੁੱਲਾ ਦੁਲਹਨ ਦੀ ਸ਼ਾਦੀ ਉਦੋਂ ਹੋਣੀ ਆ ਕਿ ਜੇ ਉਹ ਦਰਖਤ ਵੱਢ ਲੈਣਗੇ ਦੋਵੇਂ ਜਣੇ ਨਾਲ। ਦੀ ਸ਼ਾਦੀ ਹੋਈ ਉਸਤਾਦ ਜੀ, ਸ਼ਾਦੀ ਦੇ ਅਗਲੇ ਦਿਨ ਪਾਗਲ ਹੋ ਗਿਆ। ਕਿਉਂ? ਉਹ ਦਰਖਤ ਚ ਸਾਇਆ ਸੀ ਜਿਹੜੇ ਨੇ ਵੱਢ ਬਾਹਰਲੀ ਸ਼ਾਵਾ ਜੀ ਇਹਦੇ ਪਹਿਲੇ ਦਿਨ ਹੀ ਦੁਲਹਨ ਦਾ ਡਰੈਸ ਫਟ ਗਿਆ, ਇਹਨਾਂ ਨੇ ਦਰਖਤ ਵੱਢਣਾ ਸ਼ੁਰੂ ਕੀਤਾ, ਮਾਲੀ ਨੇ ਕੁੱਤੇ ਚੜਤੇ। ਐਡਾ ਪਾਗਲ ਆ ਉਸਤਾਦ ਜੀ। ਇਹਦੀ ਉਹ ਰਸਮ ਸ਼ੁਰੂ ਹੋਈ ਨਾ ਦਰਖਤ ਵੱਢਣ ਵਾਲੀ, ਦਰਖਤ ਵੱਢਣ ਵਾਲ ਗਿਆ ਤੇ ਅਗਲੇ ਦਿਨ ਮੂੰਹ ਐਡਾ ਹੋਇਆ ਉਹ ਤੇ ਮਖੀਰ ਲੱਗਾ ਸੀ। ਯਾਰ ਦੁਲਹਨ ਤੇ ਦੁਲਹਨ ਦਾ ਮੂੰਹ ਕਰਕੇ ਆ ਰਿਹਾ। ਇਹਨੇ ਦਰਖਤ ਵੱਢਣੇ ਆਪਣੀ ਬੁੱਢੀ ਨਾਲ, ਉਦਾਂ ਕਿ ਵੱਢੇਗੇ ਤੇ ਥੱਕ ਗਿਆ, ਕਹਿੰਦਾ ਅੱਛਾ ਫਿਰ ਭਲੀਏ ਤਲਾਕ ਹੀ।
ਉਸੇ ਕਬੀਲੇ 'ਚ ਜਿੱਥੇ ਦਰਖਤ ਵੱਢਦੇ ਜਾ ਕੇ ਤੇ ਇਹਦੀ ਬੁੱਢੀ ਦਰਖਤ ਵੱਢਣ ਲੱਗੀ, ਉਹਨੂੰ ਕਹਿੰਦਾ ਤੂੰ ਬੈਠੋ ਮੈਂ ਕਰ ਲੂੰਗਾ। ਤੇ ਥੋੜੀ ਦੇਰ ਕਰ ਕੁਰ ਕੇ ਥੱਕ ਗਿਆ ਤੇ ਉਹਨੂੰ ਜਾ ਕੇ ਕਹਿੰਦਾ ਚੱਲ ਤੇਰੀ ਬਾਰੀ। तुम मुकावमत का साथ नहीं दे रही। ਇਹ ਵੀ ਆਪਣੀ ਬੁੱਢੀ ਨਾਲ ਦਰਖਤ ਵੱਢਦੇ ਆ ਤੇ ਹੁਣ ਤੱਕ ਗਿਆ। ਬੁੱਢੀ ਕਹਿੰਦੀ ਮੈਂ ਇੱਕ ਹੋਰ ਸੱਦਾਂ ਤੇਰੇ ਨਾਲ। ਬੁੱਢੀ ਕਹਿੰਦੀ ਮੈਂ 2 ਵਿਆਹ ਕਰਾਏ ਨੇ। अच्छा दरख्त वड्डन लग पिया ते तां नूं वड्डना शुरू करता पेगा। बहुत सारा साल लग गया। ਕਾਮਯਾਬੀ ਨਾਲ ਦਰਖਤ ਵੱਢਤਾ ਇਹਦੇ ਸਹੁਰੇ ਨੇ ਇਨਕਾਰ ਕਰਤਾ, ਕਹਿੰਦਾ ਇਹ ਜੜਾਂ ਵੀ ਵੱਢੇਗਾ ਸਾਡੀ। ਅੱਛਾ ਜੋ ਚੈੱਕ ਕਰਦੇ ਜਿਹੜਾ ਵੱਢ ਦਿੰਦਾ ਨਾ ਉਹਨੂੰ ਕਹਿੰਦੇ ਚੱਲ ਤੂੰ ਫਾਰਗ ਹੋ। ਇਹਦੀ ਵੀ ਉਸਤਾਦ ਜੀ ਉਹ ਰਸਮ ਹੋਈ ਦਰਖਤ ਵੱਢਣ ਵਾਲੀ, ਰਸਮ ਕਰਕੇ ਤੇ ਮਰ ਗਿਆ ਰਾਹ 'ਚ ਹੀ। ਇਹਨੇ ਦਰਖਤ ਵੱਢਿਆ ਵਾ ਤੇ ਵਿੱਚੋਂ ਸੱਪ ਨਿਕਲ ਕੇ ਲੜ ਗਿਆ। ਹਾਂ ਯਾਰ ਨਹੀਂ ਦਰਖਤਾਂ ਦੇ ਬੜੇ ਬੜੇ ਰੌਲੇ ਹੁੰਦੇ ਭਾਜੀ। 3 ਤੇ ਉਹਨੇ ਦੱਸਤੇ ਨੇ, ਸਾਇਆ ਤੇ ਮਖੀਰ ਤੇ ਸੱਪ। ਐਸਾ ਪਾਗਲ ਆ, ਦਰਖਤ ਜਦੋਂ ਸਾਰਾ ਵੱਢ ਗਿਆ ਉਹ ਉੱਤੇ ਹੀ ਆ ਗਏ, ਉਹਦੇ ਥੱਲੇ ਪਿਆ ਕਰਕੇ। ਇਹਨੇ ਦਰਖਤ ਕੱਢਿਆ ਤੇ ਜੇਲ੍ਹ ਹੋ ਗਈ, ਉੱਥੇ ਲਿਖਿਆ ਉੱਥੋਂ ਕੱਟਦਾ ਜਿੱਥੇ ਲਿਖਿਆ ਸੀ ਦਰਖਤ ਕਾਟਣਾ ਮਨਾ ਹੈ। ਅੱਛਾ ਦਰਖਤ ਕੱਟਣ ਤੋਂ ਨਾ ਦੌੜਨ ਡਿਆ ਸੀ ਤੇ ਸਾਰੇ ਆਪਣੇ ਸਾਰਿਆਂ ਨੂੰ ਕਹਿਣੇ ਆਹ ਉਹ ਤੁਹਾਨੂੰ ਟਾਲ ਤੇ ਲੈ ਜਾਣਾ, ਉੱਥੇ ਮੈਂ ਹੀ ਵੱਢਿਆ। ਇਹ ਭਾਈ ਦਰਖਤ ਵੱਢ ਰਿਹਾ ਤੇ ਥੱਕ ਗਿਆ। ਇਹਦੀ ਬੁੱਢੀ ਕਹਿੰਦੀ ਤੁਸੀਂ ਹੁਣ ਟੇਕ ਲਾ ਕੇ ਸਾਹ ਲੈ ਲਓ, ਮੈਂ ਵੱਢਦੀ ਆ। ਇਹ ਉਸੇ ਦਰਖਤ ਨਾਲ ਟੇਕ ਲਾ ਕੇ ਬਹਿ ਗਏ। ਉਹਨੇ ਵਿੱਚੋਂ ਹੀ ਵੱਢ ਨਹੀਂ ਧੌਣ ਇਹ ਦਰਖਤ ਵੱਢਣੇ ਦੀ ਬੁੱਢੀ ਨੇ ਅੱਧਾ ਕੁ ਵੱਢੇ ਕੇ ਵਿੱਚ ਥੱਲੇ ਦਾ ਹੱਥ ਦੇ ਦਿੱਤਾ। ਨਹੀਂ ਉਸਤਾਦ ਜੀ ਇਹਨੇ ਦਰਖਤ ਇਹਦੇ ਸਾਲਿਆਂ ਨੇ ਨਾ ਉਹ ਉਹਨੂੰ ਚੰਗਾ ਨਹੀਂ ਸੀ ਸਮਝਦੇ। ਉਹਨਾਂ ਨੇ ਬਹੁਤ ਜੀ ਦਰਖਤ ਦੇ ਨਾ ਉੱਤੋਂ ਜਾ ਕੇ ਡਰਿਲਾਂ ਨਾਲ ਮੋਰੀਆਂ ਕਰਕੇ ਨਾ ਵਿੱਚ ਪੌਣੀ ਇੰਚ ਦੇ ਲੋਹੇ ਦੇ ਪੈਪ ਤੇ ਸਿੱਕਲ ਭਰਤਾ। ਸਰੀਆ ਤੁੰਨਿਆ ਉਹਦੇ ਵਿੱਚ। ਉਹ ਥੜੀਆਂ ਤੁੰਨ ਕੇ ਉੱਤੋਂ ਉਹਨਾਂ ਨੇ ਕਰੰਟ ਦੀਆਂ ਤਾਰਾਂ ਲਾਤੀਆਂ, ਇੰਜ ਕਰਕੇ ਆਰੀ ਲੱਗੀ। ਦਰਖਤ ਵੱਢਣ ਨੇ ਤੇ ਥੱਕ ਗਿਆ ਤੇ ਨਹੀਂ ਵੱਢਿਆ ਜਾ ਰਿਹਾ ਤੇ ਆਪਣੇ ਭਰਾ ਨੂੰ ਕਹਿੰਦਾ ਤੂੰ ਕਰਾ ਲੈ ਯਾਰ। ਨਹੀਂ ਥੋੜਾ ਦਰਖਤ ਵੱਢ ਕੇ ਕਹਿੰਦਾ ਲੈ ਮੰਗਣੀ ਮੈਂ ਕਰਾ ਲਈ, ਅੱਗੋਂ ਵਿਆਹ ਤੂੰ ਕਰਾ ਲੈ। ਥੋੜਾ ਜਿਹਾ ਦਰਖਤ ਵੱਢ ਕੇ ਨਾਲ ਗੁੱਸਾ ਕਰਨਾ, ਮੈਂ ਤੇ ਤੈਨੂੰ ਰੱਖਣਾ ਹੀ ਨਹੀਂ। ਇਹਨੇ ਦਰਖਤ ਵੱਢਣ ਡਿਆ ਤੇ 4 ਜਣੇ ਮਗਰੋਂ ਹੋਰ ਉਹ ਵੀ ਨਾਲ ਰਲ ਗਏ। ਬੁੱਢੀ ਕਹਿੰਦੀ ਮੇਰੇ ਪਹਿਲੇ ਵਿਆਹ ਹੋਏ। ਅੱਛਾ ਇੱਕ ਹੋਰ ਜੀ ਚੀਨੀ ਰਵਾਇਤ ਆ, ਉਹਨਾਂ ਨੇ ਜੀ ਬਰਤਨ ਧੋਣੇ ਆ ਵਿਆਹ ਤੇ ਆਪਣੇ ਦੇ ਨਾ, ਉਹਨਾਂ ਨੇ ਬਰਤਨ ਧੋਣੇ। ਉਹ ਤੇ ਸਾਡੇ ਪੰਜਾਬ ਚ ਹਰ ਘਰ ਉਹਨਾਂ ਦੇ ਵਿਆਹ ਤੋਂ ਪਹਿਲੇ ਕਿ ਵਿਆਹ ਤੋਂ ਬਾਅਦ? ਵਿਆਹ ਦੇ ਦੌਰਾਨ ਹੀ, ਯਾਨੀ ਇਹ ਰਸਮ ਹੈਗੀ ਹੈ ਕਿ ਜਦੋਂ ਉਹਨਾਂ ਨੇ ਬਹਿਣਾ ਉਹਨਾਂ ਨੇ ਬਰਤਨ ਭੰਨਣੇ ਆਪਣੇ ਘਰ ਦੇ। ਸਾਡੇ ਵਿਆਹ ਤੋਂ ਬਾਅਦ। ਤੁਹਾਡੇ ਵਿਆਹ ਤੋਂ ਬਾਅਦ ਇਹਦੇ ਵਿਆਹ ਤੇ ਵੀ ਉਹ ਬਰਤਨ ਤੋੜਨ ਦੇ ਕਹਿੰਦਾ ਰਸਮ ਆ। ਕਹਿੰਦੇ ਨਹੀਂ ਰਸਮ ਨਹੀਂ ਪੁੱਤਰ, ਜਿਹੜੇ ਚ ਤੂੰ ਖਾਦਾ ਸਿਰਫ ਉਹ ਹੀ ਤੋੜ। ਇਹਨੇ ਵੀ ਵਿਆਹ ਵਾਲੇ ਦਿਨ ਬਰਤਨ ਤੋੜਨੇ ਸ਼ੁਰੂ ਕਰਤੇ, ਮੁੜ ਕੇ ਟੈਂਟ ਵਾਲਿਆਂ ਨੇ ਉਹ ਗੁੱਡੇ। ਉਹਨਾਂ ਨੇ ਪੂਰੇ ਕਰਾ। ਉਹ ਜਿਹੜੇ ਬਰਤਨ ਤੋੜਦੇ ਨੇ ਨਾ, ਉਹ ਮਹਿਮਾਨ ਜਿਹੜੇ ਆਉਂਦੇ ਨੇ ਉਹ ਲਿਆਂਦੇ ਨੇ ਬਰਤਨ। ਅੱਛਾ ਉਹ ਉਹਨਾਂ ਨੇ ਦੇਣੇ ਹੁੰਦੇ ਨੇ ਆਪਣੇ ਬਰਤਨ ਘਰਾਂ ਦੇ, ਮਤਲਬ ਉਹ ਗਿਫਟ ਲਿਆਂਦੇ ਨੇ ਕਿ ਆ ਤੋੜ ਦਿਓ। ਇਹ ਰਸਮ ਹੈਗੀ। ਕਿਹੜੇ ਮੁਲਕ ਦੀ ਹੈ? ਇਹ ਸੁਡਾਨ ਦੀ। ਸੁਡਾਨ ਦੇ ਵਿੱਚ ਨਾ ਇਹਨਾਂ ਦੇ ਘਰ ਵੀ ਰਿਵਾਜ ਆ ਵਿਆਹ ਤੇ ਸਹੁਰੇ ਦੀ ਵੱਖੀ 'ਚ ਚਾਕੂ ਮਾਰਨਾ। ਅੱਛਾ ਜੀ। ਹਾਂਜੀ ਇਹ ਨਾਰਮਲ ਗੱਲ ਆ, ਪੁੱਛ ਲੈ ਨਹੀਂ ਸਾਹ ਜੀ ਇਹ ਰਿਵਾਜ ਨਹੀਂ ਦੇਖ ਲਓ, ਮੈਂ ਉਹਦੇ ਮਾਰਿਆ ਸੀ ਕਿ ਨਹੀਂ ਮਾਰਿਆ ਤਾਂ ਨਿਸ਼ਾਨ ਦੇਖ ਲਓ। ਯਾਰ ਏਦਾਂ ਨਹੀਂ ਹੁੰਦਾ ਯਾਰ ਇਹਨਾਂ ਦੇ ਰਿਵਾਜ ਆ ਕਿ ਜਿਹਨੇ ਸਲਾਮੀ ਪਾਣੀ ਆ ਉਹਦੀ ਮਨਜ਼ੂਰੀ, ਜਿਹਨੇ ਨੇ ਕਹਿਣਾ ਖੈਰ ਹੋਏ ਤੇਰੀ ਆ ਖੈਰ। ਹੋਰ ਦੱਸੋ ਕਿਹੜੀ ਆ? ਨਾਲੇ ਇੱਕ ਹੋਰ ਇਹਨਾਂ ਦੇ ਘਰ ਨਿਸ਼ਾਨੀ ਆ, ਵਿਆਹ ਤੇ ਆ ਕੇ ਜਿਹਨੇ ਇਦਾਂ ਨਾ ਕੀਤਾ ਉਹਨੂੰ ਵਿਆਹ ਤੇ ਨਹੀਂ ਸਕਦੇ ਆ। ਉਹ ਕੀ ਹਾਲ ਆ ਤੇਰਾ? ਯਾਰ ਉਹ ਇੱਕ ਸ਼ਾਦੀ ਕਰਦੇ ਨੇ ਹੋਰ ਮੁਲਕ ਜਰਮਨੀ ਦੇ ਵਿੱਚ, ਉਹ ਦੱਸਦੇ ਨੇ ਕਿ ਦੁਲਹਾ ਦੁਲਹਨ ਨੂੰ ਖਿਲਾਰ ਦਿੰਦੇ ਨੇ ਮਹਿੰਦੀ ਦੀ ਰਾਤ ਜਿਵੇਂ ਅਸੀਂ ਸਮਝਨੇ, ਤੇ ਉਸਤਾਦ ਜੀ ਉਹਨਾਂ ਪੂਰੇ ਮਹੱਲੇ ਦੇ ਪੂਰੇ ਇਲਾਕੇ ਦੇ ਲੋਕਾਂ ਉਹਨਾਂ ਤੇ ਕੂੜਾ ਸੁੱਟਣਾ ਗੰਦਾ ਕਰਨਾ ਉਹਨਾਂ ਨੂੰ, ਗੰਦਿਆਂ ਕਰਨਾ ਉਹਨਾਂ ਨੂੰ। ਤੂੰ ਬਹੁਤਾ ਉਹਦਾ ਸਾਥ ਦੇਈ ਜਾ, ਕੂੜਾ ਸਿੱਟਣਾ ਗੰਦਾ। ਹਾਂਜੀ ਉਸਤਾਦ ਜੀ ਇਹ ਗਿਆ ਉੱਥੇ, ਉਹ ਠਹਿਰ ਜਾ, ਤੈਨੂੰ ਫੌਰਨ ਆਮਦ ਹੁੰਦੀ ਗੱਲ ਤੇ ਸਮਝ ਲੈਂਦੇ। ਮੈਨੂੰ ਕਿਹਾ ਕੀ ਨੇ, ਕੀ ਭਾਜੀ ਕਿਹਾ ਤੁਸੀਂ? ਦੋਵਾਂ ਦੁਲਹਾ ਦੁਲਹਨ ਨੂੰ ਨਾ ਉਹਨਾਂ ਨੇ ਟ੍ਰਾਇਲ ਬੇਸ ਤੇ ਉਹਨਾਂ ਨੇ ਖਿਲਾਰ ਦੇਣਾ ਵਾ ਚੌਂਕ ਦੇ ਵਿੱਚ ਵਿਆਹ ਤੋਂ ਬਾਅਦ? ਹਾਂਜੀ ਅੱਛਾ ਵਿਆਹ ਤੋਂ ਪਹਿਲਾਂ, ਵਿਆਹ ਦੇ ਦੌਰਾਨ, ਬਦੇ ਨਿਕਾਹ ਤੋਂ ਬਾਅਦ, ਰੁਖਸਤੀ ਦੇ ਟਾਈਮ ਕਹਿ ਲੋ ਜਾਂ ਤਾਂ ਕਹਿ ਲੋ। ਹਾਂਜੀ ਉਹਨਾਂ ਨੇ ਉਹ ਖਿਲਾਰ ਕੇ ਤੇ ਸਾਰੇ ਜਿੰਨੇ ਵੀ ਯਾਰ ਦੋਸਤ ਜਾਂ ਮਹੱਲੇਦਾਰ ਜਾਂ ਜਿਹੜੇ ਬਰਾਤੀ ਹੈ ਉਹਨਾਂ ਨੇ ਕੁੜੀ ਤੇ ਮੁੰਡੇ ਤੇ ਕੂੜਾ ਕਚਰਾ ਕੈਚਅਪ ਰੰਗ ਜੋ ਵੀ ਆਇਆ ਨਾ ਗਾਰਾ ਗੂਰਾ ਸੁੱਟ ਦੇਣਾ। ਹਾਂਜੀ ਸਰ ਹੁਣ ਮੈਨੂੰ ਸਮਝ ਆ ਗਈ। ਇਹ ਉਸਤਾਦ ਜੀ ਉੱਥੇ ਗਿਆ, ਇਹ ਗਿਆ ਉੱਥੇ ਰਸਮ ਹੋ ਰਹੀ ਕੂੜਾ ਸੁੱਟਣ ਵਾਲੀ। ਉਹਨਾਂ ਨੇ ਹਜੇ ਐਂ ਕਰਕੇ ਕੂੜਾ ਸੁੱਟਿਆ ਤੇ ਨਾਲ ਹੀ ਜੇਬ ਚੋਂ ਮਕਨਾਤੀਸ ਕੱਢ ਕੇ ਤੇ ਵਿੱਚ ਮਾਰ ਰਿਹਾ।
ਵੀ ਕੋਈ ਖੇਲ ਕੁਲ ਕੋਈ ਲੋਇਆ 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 ਲੜ ਇਹਦਾ ਵੀ ਅੱਛਾ ਇਹਦੀ ਪਹਿਲੀ ਗੱਲ ਠੀਕ ਹੁੰਦੀ। ਇਹਦਾ ਵੀ ਉਸਤਾਦ ਜੀ ਉੱਥੇ ਨਿਜ਼ਾਮ ਬਦਲ ਗਿਆ। ਉਹਨਾਂ ਨੇ ਕੂੜਾ ਸੁੱਟਿਆ, ਸਵੇਰੇ ਦੋਵੇਂ ਮੀਆਂ ਬੀਵੀ ਛਾਪਰ ਇਕੱਠੇ ਕਰਕੇ ਦਮਾ ਕਰਾਉਣ ਜਾਣ ਡੇ ਕਿ ਯਾਰਾ ਪਤਾ ਨਹੀਂ ਕਿਹਦਾ ਕਿਹਦਾ ਘਰ ਦਾ। ਨਹੀਂ ਇਹਨੇ ਵਿਆਹ ਕਰਾਇਆ, ਉਹਨਾਂ ਨੇ ਕੂੜਾ ਜਦੋਂ ਸਾਰਾ ਸਿੱਟ ਲਿਆ ਇਹਨੇ ਉਹਨੂੰ ਤਲਾਕ ਦੇ ਦਿੱਤੀ। ਕਹਿੰਦਾ ਮੈਂ ਸਿਰਫ ਇਸੇ ਚੱਕਰ 'ਚ ਵਿਆਹ ਕੀਤਾ। ਉਸਤਾਦ ਜੀ ਇਹਦਾ ਵੀ ਉਸ ਘਰ 'ਚ ਵਿਆਹ ਹੋਇਆ ਜਿੱਥੇ ਕੂੜਾ ਸੁੱਟਣ ਵਾਲੀ ਰਸਮ ਤੇ ਹਲੇ ਹੋਈ ਵੀ ਨਹੀਂ। ਇਹਦੇ ਹਲ ਵੇਖ ਵੇਖ ਕੇ ਸਾਰੇ ਕਹੀ ਜਾਂਦੇ ਉਹ ਰਸਮ ਹੋ ਗਈ। ਤੈਨੂੰ ਇੰਨਾ ਗੰਦਾ ਸੀ। ਅੱਛਾ ਰਸਮ ਮੁੱਕੀ ਹੈ ਤੇ ਲਾੜੇ ਦੇ ਪਿਓ ਉਹਨੂੰ ਕੁੜੀ ਦੇ ਪਿਓ ਨੂੰ ਕਹਿ ਰਿਹਾ ਚਾਚੂ ਫੇਕ ਕਰੀਏ। ਇਹਦਾ ਭਾਈ ਇਹਦੇ ਤੇ ਇੰਨਾ ਕੂੜਾ ਸਿੱਟਿਆ, ਬੁੱਢੀ ਇਹਦੀ ਰੇਸ ਹੋ ਗਈ, ਲੈ ਸਾਮ ਪੇ ਕੂੜਾ ਫੈਂਕ ਰਹੇ ਨਾ। ਇਹਦਾ ਟਿਸ਼ੂ ਬਣਦਾ, ਵਿਆਹ ਤੋਂ ਬਾਅਦ ਕੰਮ ਆਊਗਾ। ਆਪਾਂ ਦੀ ਬਿਜਲੀ ਬਣਾਵਾਂਗੇ। ਇਹਦੇ ਵੀ ਗਿਆ ਉਸਤਾਦ ਜੀ ਉਹਨਾਂ ਦੇ ਵਿਆਹ ਤੇ ਕੀ ਉੱਥੇ ਹੀ ਜਿੱਥੇ ਕੂੜਾ ਅੱਛਾ, ਸੁੱਟਿਆ ਫੇਰ? ਉਹਨਾਂ ਨੇ ਉਸਤਾਦ ਜੀ ਕੂੜਾ ਸਿੱਟਿਆ, ਇਹਨੇ ਆਪਣਾ ਬੈਗ ਚੋਂ ਬੋਰਾ ਕੱਢਿਆ ਤੇ ਐ ਰੱਖ ਕੇ ਤੇ ਬੋਤਲਾਂ ਇਕੱਠੀਆਂ ਕਰਨ ਲੱਗ ਗਿਆ। ਆਖੇਲਾ ਪਹਿਲੇ ਮੱਕੜਾ ਤੀਸਰੀ ਨੂੰ ਬੋਤਲ ਆ ਗਈ। ਕੁਮਾਰੀਏ ਦੇ ਕੂੜੇ 'ਚ ਸਾਜੀ ਇਹੀ ਖੁਸ਼ੀ ਹੁੰਦਾ ਵਾ। ਇੱਕ ਇਹਨੇ ਕੂੜਾ ਸੁੱਟ ਕੇ ਸਾਰੇ ਚਲੇ ਗਏ। ਇੱਕ ਮੁੰਡਾ ਸਾਹਮਣੇ ਖਲੋਤਾ ਤੇ ਉਹਨੂੰ ਕਹਿਣ ਡਿਆ ਸੁੱਟ ਲੈ, ਤੂੰ ਵੀ ਸੁੱਟਣਾ ਚਾਹੀਦਾ ਯਾਰ ਇੱਕ ਕਰਕੇ ਕੂੜਾ ਸੁੱਟ ਕੇ ਉਹ ਹਟਿਆ ਤੇ ਕਰਕੇ ਕਰਨ ਦੇ ਕਹਿੰਦਾ ਵਿੱਚ ਜੂਸ ਆਇਆ। ਸਾਰਿਆਂ ਨੂੰ ਆਵਾਜ਼ ਦੇ ਦੇ ਭਾਈ ਸੁੱਟ ਲਿਆ ਕਿ ਨਹੀਂ, ਸੁੱਟ ਲਓ। ਅੱਛਾ ਇਹਦਾ ਨਾ ਸ਼ੋਅ ਦੇ ਵਿੱਚ ਇੱਕ ਅਡੋਬ ਪ੍ਰੀਮੀਅਰ ਵਾਲਿਆਂ ਨੂੰ ਵੀ ਇੱਕ ਆਪਸ਼ਨ ਦੇਣਾ ਚਾਹੀਦਾ। ਦਾ ਮੋਬਾਈਲ ਦੇ ਵਿੱਚ ਨਾ ਆਈਫੋਨ ਦੇ ਵਿੱਚ ਇੱਕ ਆਪਸ਼ਨ ਹੁੰਦਾ ਜਿਹੜੀਆਂ ਤਸਵੀਰਾਂ 2 ਵਾਰੀ ਹੋ ਗਈਆਂ ਨੇ ਨਾ, ਉਹਦੇ 'ਚ ਹੁੰਦਾ ਮਰਜ, ਤੁਸੀਂ ਮਰਜ ਕਰ ਲਓ ਨਾ, ਇੱਕੋ ਹੀ ਜਾਂਦੀ। ਇਹ ਸੌਫਟਵੇਅਰ ਜਿਹਦਾ ਲਾ ਕੇ ਨਾ ਸਾਰਿਆਂ ਨੂੰ ਕਹਿ ਦਿੰਦਾ ਜਿਹੜੀਆਂ ਗੱਲ ਤੂੰ ਕੀਤੀ ਨੇ ਬਾਅਦ ਸੇਮ ਇਹ ਕਰ ਦਿੰਦਾ, ਉਹਨੂੰ ਮਰਜ ਕਰਨ ਵਾਲਾ ਆਪਸ਼ਨ ਹੋਣਾ। ਨਹੀਂ ਉਸਤਾਦ ਜੀ ਕਿੰਨੀਆਂ ਚੇਂਜ ਹੈਗੀਆਂ ਨੇ ਬਾਦਸ਼ਾਹਾਂ ਦਾ ਕੰਮ ਹੈ ਸਾਰਾ, ਤੁਹਾਨੂੰ ਪਤਾ ਹੀ। ਨਹੀਂ ਇੱਥੇ ਅੱਗੇ ਆ ਜੀ ਇੱਥੋਂ ਸ਼ੁਰੂ ਹੋਣ ਡਿਆ ਕੰਮ ਸਾਰਾ। ਲੈ ਬਾਦਸ਼ਾਹਾਂ ਉਹਨਾਂ ਨੇ ਕੂੜਾ ਸ਼ੂੜਾ ਸੁੱਟਿਆ ਤੇ ਉਹਨਾਂ ਨੂੰ ਜਾ ਕੇ ਸਾਈਡ ਤੇ ਕਹਿੰਦਾ ਵੈਸੇ ਅੰਕਲ ਇਹ ਗੀਲਾ ਕੂੜਾ ਨਹੀਂ ਮਨਾਸਬ ਜੇ ਸਾਰਾ ਅੱਛਾ ਸਾਰਾ ਕੂੜਾ ਸਿਰ ਤੇ ਪਿਆ ਤੇ ਸਿਗੜ ਲਾ ਕੇ ਨਾਲ ਪੀੜਿਆ। ਉਹ ਇਦੋਂ ਸਿਗੜ ਸਾਰਾ ਕੂੜਾ ਟਿਕਾ। ਇੱਕ ਬੰਦੇ ਨੇ ਕੂੜਾ ਸਿੱਟਿਆ, ਉਹਨੂੰ ਦੁੱਕੇ ਨੇ ਕਹਣਾ ਚਿੱਕੜ ਨਾ ਕਰੀ। ਅੱਛਾ ਜੀ, ਇੱਕ ਫਿਲਪਾਈਨ ਦੇ ਵਿੱਚ ਇੱਕ ਹੈਗਾ ਵਾ ਕਬੀਲਾ, ਉਹ ਸ਼ਾਦੀ ਇਸ ਤਰ੍ਹਾਂ ਕਰਦੇ ਨੇ ਕਿ ਦੁਲਹੇ ਦੇ ਜਿਹੜੇ ਰਿਸ਼ਤੇਦਾਰ ਜਾਂ ਦੋਸਤ ਹਜ਼ੀਜ਼ੋ ਕਾਰਮ ਜਿਹੜੇ ਨੇ, ਉਹਨਾਂ ਦੁਲਹਨ ਨੂੰ ਅਗਵਾ ਕਰਕੇ ਲਿਆਉਣਾ ਤੇ ਵਿਆਹ ਹੋਣਾ। ਉਦਾਂ ਵਿਆਹ ਨਹੀਂ ਹੋਣਾ। ਇਹ ਤੂੰ ਕਿੱਥੋਂ ਅੱਜ ਕੱਢ ਲਿਆ? ਕਿਹੜੀ ਵੈਬਸਾਈਟ ਖੋਲੀ ਜਾਂਦਾ? ਜੈਨੂਇਨ ਵਾ ਉਹ ਜਾ ਕੰਮ ਕਰ। ਤੁਸੀਂ ਸਰਚ ਕਰ ਲੈਣਾ। ਸਾਜੇ ਮੈਂ ਕਰ ਗਿਆ ਤੇਰੀ ਹਾਲੇ ਤੱਕ ਇੱਕ ਵੀ ਨਹੀਂ ਸਹੀ ਦਿਲੋਂ ਮੰਨਣ ਦਿਆ ਗੱਲ। ਮੈਂ ਤਾਂ ਕਹਿੰਦਾ ਚਲੋ ਸ਼ੁਗਰ ਲੱਗਾ ਰਵੇ। ਨਹੀਂ ਹੈ ਵਾ ਨਾ ਉਸਤਾਦ ਜੀ, ਪਤਾ ਕੀ ਕਰਦੇ ਨੇ ਇਹਨਾਂ ਨੇ ਇੱਕ ਰਸਮ ਹੈਗੀ ਆ ਕਿ ਕੁੜੀ ਨੂੰ ਅਗਵਾ ਕਰਕੇ ਲਿਆ ਕੇ ਨਾ ਉਹਨਾਂ ਨੇ ਸ਼ਾਦੀ ਕਰਨੀ ਹੈ। ਉਦਾਂ ਸ਼ਾਦੀ ਨਹੀਂ ਹੁੰਦੀ, ਉਹਨਾਂ ਦੀ ਯਾਰ ਮਰਜ਼ੀ ਕੀ ਬਕਵਾਸ ਹੋਈ ਆ। ਲੇਕਿਨ ਇਹਦਾ ਰਿਸ਼ਤਾ ਹੋ ਗਿਆ ਕਿ ਜਗ੍ਹਾ ਤੇ ਭਾਈ, ਉਹਨਾਂ ਨੇ ਕਿਹਾ ਭਾਈ ਕੁੜੀ ਅਗਵਾ ਕਰਨੀ। ਅਗਵਾ ਕਰਨ ਗਿਆ ਉੱਥੇ ਪੁਲਿਸ ਖੜੀ, ਕਹਿੰਦੀ ਭਾਜੀ ਉਹ 2 ਘੰਟੇ ਪਹਿਲੇ 3 ਡਾਕੂ ਲੈ ਕੇ ਗਏ। ਇਹ ਤੋਂ ਪਹਿਲੇ ਉੱਥੇ ਖਲੋਤੇ ਇੱਕ ਡਾਕੂ ਸੇਰਾ ਬੰਨਿਆ ਨਾਲ ਦੀ ਬੁੱਢੀ ਲੈ ਗਿਆ। ਕਹਿੰਦਾ ਭਾਈ ਅਗਵਾ ਅਸੀਂ ਪਹਿਲੇ ਕਰ ਲਈ। ਇਹ ਅਗਵਾ ਕਰਨ ਗਿਆ ਕੁੜੀ ਨੂੰ ਵਿਆਹ ਲਈ। ਉਹ ਸਹੀ ਅਗਵਾਕਾਰਾਂ ਨੇ ਵਿਆਹ ਲੈ ਉਹਨੇ ਫੋਨ ਕਰਕੇ ਕਹਿੰਦੇ ਭਾਈ ਆਪਣੀ ਬੁੱਢੀ ਲੈ ਆ, ਪੈਸੇ ਦੇ ਆ। ਅਗਵਾ ਵਾਲਾ ਕੰਮ ਤੇਰਾ ਅਸੀਂ ਕਰ। ਅੱਛਾ ਹੁਣ ਬੁੱਢੀ ਅਗਵਾ ਹੋਣੀ ਹੈ ਨਾ, ਤੇ ਉਹਦੇ ਬਾਰ-ਬਾਰ ਆ ਰਹੇ ਨੇ, ਬੁੱਢੀ ਦੁਲਹਨ ਬਣ ਕੇ ਬੈਠੀ ਹੈ ਤੇ ਜਿੱਦਾਂ ਤੋਂ ਕਿ ਨਹੀਂ ਕਹਿੰਦੇ ਨਹੀਂ ਬਰਾਤ ਆ ਗਈ, ਨਹੀਂ ਬਰਾਤ ਗਲੀ 'ਚ ਵੜ ਗਈ। ਅਗਵਾ ਲਿਆ ਤਾਂ ਦੱਸ ਰਹੇ ਬੁੱਢੀ ਨੂੰ, ਨਹੀਂ ਅਗਵਾ ਲਿਆ ਆ ਰਹੇ। ਅਗਵਾ ਵਾਲੇ ਨਾ ਨੁੱਕਰ ਤੱਕ ਪਹੁੰਚ ਗਏ। ਲੈ ਦੱਸ ਅਗਵਾ ਵਾਲੇ ਤਾਂ ਫੁੱਲ ਦੀਆਂ ਪੱਤੀਆਂ ਸੁੱਟ। ਆਹੋ ਦੱਸ। ਤੇ ਉਹ ਆ ਕੇ ਸਾਰਿਆਂ ਨੂੰ ਜਾਣ ਕੇ ਰਸਮ ਉੱਥੇ ਕੱਢ ਓਏ ਪਰੇ ਹੋ ਜੋ। ਉਹ ਜਿੱਦਾਂ ਪਿੰਡਾਂ ਸਮਝ ਨਹੀਂ ਕਹਿੰਦੇ ਆਓ ਨਹੀਂ ਗਵਾਵਾਂ ਦਾ ਮੂੰਹ ਵੇਖ ਆਈਏ। ਇਹਨੇ ਅਗਵਾ ਕਰਨ ਲਈ ਨਾ ਪਹਿਲਾਂ ਬਰਾਤ ਭੇਜ ਦਿੱਤੀ ਤੇ ਬਾਜੇ ਵਾਲੇ ਭੇਜ ਦਿੱਤੇ। ਬਾਜੇ ਵਾਲੇ ਨੇ ਇੱਕ ਅਗਵਾ ਕਰ ਲਈ। ਬੁੱਢੀ ਅਗਵਾ ਕਰਕੇ ਲੈ ਗਿਆ ਤੇ ਮੁੜ ਕੇ ਘਰ ਜਾ ਕੇ ਉਹਨੂੰ ਕੁੱਟ ਕੇ ਕਰਨ ਦਿਆ ਕਰੋ ਆਪਣੇ ਬਾਬਾ ਸੇ ਫੋਨ ਕਰੋ ਆਪਣੀ ਕੁੜੀ ਨਾਲ। ਆਹੋ ਇਹਨੂੰ ਵੀ ਸਾਜੀ ਇੱਕ ਕੁੜੀ ਦੇ ਨਾਲ ਪਿਆਰ ਹੋ ਗਿਆ ਤੇ ਉਹਦੇ ਘਰ ਵਾਲਿਆਂ ਨੇ ਪਹਿਲੋਂ ਹੀ ਇੱਥੇ ਪਰਚਾ ਕਰਾਤਾ ਅਗਵਾ ਦਾ। ਇਹ ਕਿਤੇ ਐ ਰੁੜਾਜ ਵੀ ਨਹੀਂ ਕੱਲਾ ਅਗਵਾ ਕਰਕੇ ਨਹੀਂ ਸੀ ਹੁੰਦਾ। ਇਹਦਾ ਹਿਸਾਬ ਹੋਣਾ ਚਾਹੀਦਾ ਕਿ ਜਦੋਂ ਅਗਵਾ ਕਰਕੇ ਲੈ ਜੇ ਨਾ ਤੇ ਘਰ ਜਾ ਕੇ ਕੁੜੀ ਫੋਨ ਕਰੇ ਪਿਓ ਨੂੰ ਕਿ ਪਾਪਾ मैं अल्लाह का शुक्र है ठीक तरीके से गवाह होके आ गई है। तो वो कहते अब ना आप मुझे प्लीज आजाद कराएं। क्यों कहे ओके खुश रहो बेटा। ऐ होनी चाहिए पूरी गल। आहो कितना मजा आवे कुड़ी घर जाके रस्म है ना, घर जाके कहे पापा आपके बगैर गवाह होके दिल नहीं लग रहा। पापा गवाह होने के बाद मुझे बहुत याद आ रही है। ਕੁੜੀ ਨੂੰ ਅਗਵਾ ਕਰਕੇ ਤੇ ਸਹੁਰੇ ਨੂੰ ਫੋਨ ਕਰ ਰਿਹਾ ਕਟੀ ਪਹਾੜੀ ਕੇ ਪਿੱਛੇ 50,000 ਲੈ ਕੇ।
ਉਹਨੇ ਚਪੇੜ ਮਾਰੀ, ਉਹਨੇ ਕਿਹਾ ਬਸ ਇੰਨਾ ਹੀ ਸੀ। ਇੱਥੇ ਗਾਣਾ ਵੀ ਬੜਾ, ਸਾਡਾ ਚਿੜੀਆਂ ਦੀ ਕਿਡਨੈਪਿੰਗ ਵੇ। ਆਹੋ ਤੇ ਮਸਾਲਾ ਵੀ ਦੇਣ ਦੇ ਭਾਈ, ਧੀਆਂ ਵਾਲੇ ਘਰ ਅਗਵਾ ਘਰ ਆਉਂਦੇ ਹੀ ਆ। ਅਗਵਾ ਕੋ ਮਿਲਦਾ। ਆਹੋ ਯਾਰ ਭੈਣਾ बाबुल की दुआएं लेती जा, जा तुझको सुखी गवाह करने वाला मिले। ਕੁੜੀਆਂ ਆਪਸ ਵਿੱਚ ਗੱਲਾਂ ਕਰਨ ਡੀਆਂ, ਵੱਡੀ ਭੈਣ ਨੂੰ ਕੋਈ ਅਗਵਾ ਕਰ ਲੈਣਾ ਤੇ ਮੇਰੀ ਵੀ ਵਾਰੀ ਆ ਗਈ। कैसी की बकवास है यार कसम। अगवा करना साजी ये रस्मा है ना चलो ना। ਕੁੜੀਆਂ ਆਪਸ ਚ ਗੱਲਾਂ ਕਰਨ, ਨਹੀਂ ਤੇਰੀ ਇੰਨੀ ਉਮਰ ਹੋ ਗਈ ਹਲੇ ਤੱਕ ਗਵਾ ਨਹੀਂ ਹੋਈ। ਸਹੀ ਗੱਲ ਹੈ, ਘਰਾਂ 'ਚ ਬੈਠੀਆਂ ਤੇ ਵਾਲ ਚਿੱਟੇ ਆ ਗਏ, ਅਗਵਾਹ ਨਹੀਂ ਹੁੰਦੀ। ਨਹੀਂ ਏਦਾਂ ਨਾ ਕਰੋ, ਨਹੀਂ ਸਾਡਾ ਸ਼ਗਨਾਂ ਦਾ ਅਗਵਾ ਵਾ। ਆਵੇ ਨਸਾ ਗਿਆ ਕਿੱਥੇ ਘਰ, ਫੇਰ ਇੱਕਦਮ ਨਸਾ ਘਬਰਾਹਟ 'ਚ ਜਾ ਕੇ ਅੱਬੇ ਨੂੰ ਕਹਿੰਦਾ, ਅਗਵਾਹ ਵਾਲਿਆਂ ਦੇ ਨਾਨ ਥੁੜ ਗਏ। ਤੇ ਉੱਤੇ ਨਾਂ ਰੱਖਿਆ, ਉੱਤੇ ਨਾਂ ਰੱਖਿਆ, ਹਾਂ ਵੀ ਅਗਵਾ ਖਾਨ ਹੀ ਆਇਆ। ਲੈ ਅਗਵਾ ਖਾ ਕਹਿੰਦਾ ਬਾਹਰ ਅਗਵਾ ਖਾਂ ਬੈਠਾ ਨਗਾਹ ਖਾਂ ਦੇ ਨਾਲ। ਇਹਨੂੰ ਵੀ ਮੈਂ ਪੁੱਛਿਆ ਸਾਜੀ, ਇਹਨੂੰ ਮੈਂ ਪੁੱਛਿਆ ਨੋਨੀ ਨੂੰ, ਮੈਂ ਕਿਹਾ ਨੋਨੀ ਸੁਣਾ ਕਿੱਦਾਂ? ਕਹਿੰਦਾ ਯਾਰ ਇੱਕ ਕਮੇਟੀ ਪਾਈ ਆ, ਉਹ ਕਿਤੇ ਨਿਕਲ ਜੇ ਫਿਰ ਕਰਦੇ ਕੋਈ ਗਵਾਹ ਚੰਗਾ ਘਰ ਦੇ। ਇਹਨੇ ਕਿਹਾ ਨਹੀਂ ਕਿ ਇਹ ਕੱਟੀ ਨਾ, ਇਹਨੂੰ ਜ਼ਲੀਲ ਹੋਣ ਦੇ। ਇਹਨੂੰ ਕਿਸੇ ਨੇ ਕਿਹਾ ਤੇਰੀ ਮੰਗ ਅਗਵਾ, ਕੱਟੀ ਨਾ, ਇਹਦੀ ਬਿਰਤੀ ਹੋਣ ਦੇ। ਹਾਂ ਇਹਨੂੰ ਕਿਸੇ ਨੇ ਕਿਹਾ ਤੇਰੀ ਮੰਗ ਅਗਵਾ ਹੋ ਗਈ, ਕਹਿੰਦਾ ਐਵੇਂ ਕਿਸੇ ਨੇ ਅਗਵਾ ਫੈਲਾਈ ਹੈ। ਸਾਜੀ ਇੱਥੇ ਨਾ ਕੋਈ ਜੁਰਮਾਨਾ ਰੱਖੀਏ ਤੇ ਕੀ ਗੱਲ ਕਰਨ ਦਾ, ਜਿੱਦਾਂ ਇਹਨੇ ਕਰ ਨਹੀਂ ਦਿੱਤੀ ਸਾਜੀ ਨਹੀਂ ਇਹਦਾ ਕੋਈ ਮਜ਼ੇਦਾਰ ਜੁਰਮਾਨਾ ਹੋਵੇ। ਮਜ਼ੇਦਾਰ ਹਾਂ, ਇਹਨੂੰ ਸਾਜੀ ਕਤਲ ਕਰ ਦੇ। ਆਪਣੇ ਯਾਰ ਨੂੰ ਕਹਿੰਦਾ ਯਾਰ ਕੈਰੀ ਡੱਬਾ ਤੇ ਦੇ, ਤੇਰੀ ਭਰਜਾਈ ਅਗਵਾ ਕਰਕੇ ਲੈ। ਕਹਿੰਦਾ ਯਾਰ ਫੋਨ ਕਰ ਰਿਹਾ ਤੇ ਕਹਿੰਦਾ ਗਵਾਹ ਲਈ ਗੱਡੀ ਸਜਾਤੀ। ਉਹ ਇੱਕ ਮਿੰਟ ਠਹਿਰ ਜਾ, ਕਿਤੇ ਪੜੀ ਲਾਈ ਆ ਤੂੰ, ਕਿਤੇ ਗੱਲ ਸਮਝ ਤੇ ਲੱਗ ਲੈ। ਕਹਿੰਦਾ ਯਾਰ ਘਰ ਬੂਹਾ ਖੜਕਿਆ, ਬੰਦੇ ਅੱਗੇ ਉਹਨਾਂ ਨੇ ਸਮਾਨ ਪੜਿਆ, ਫੁੱਲ ਚੜੀਆਂ। ਉਹਨਾਂ ਨੇ ਕਿਹਾ ਕਿੱਧਰ? ਕਹਿੰਦਾ ਜੀ ਅਸੀਂ ਕਿਡਨੈਪਰ ਦੀ ਮਸਾਇਰੀ ਸਜਾਉਣ। ਇਹਦੀ ਕਜ਼ਨ ਦੇ ਸਾਜੀ ਉਹ ਵਿਆਹ ਰੱਖਣ ਦੇ ਤੇ ਉਹਨਾਂ ਨੂੰ ਕਹਿਣ ਦੇ ਇਹ ਕਿਡਨੈਪਰ ਸਿਗਰਟ ਸੁਗਰਟ ਤੇ ਨਹੀਂ ਪੀਂਦਾ, ਕੋਈ ਨਸ਼ਾ ਕਰਦਾ ਹੋਵੇ। ਅਗਵਾਹ ਕਰਨ ਗਿਆ ਵਾ ਤੇ ਉਹਨਾਂ ਨੇ ਜੁੱਤੀ ਲਕੋਈ ਦਾ 5000 ਰੁਪਇਆ ਲਿਆ। ਕਿਉਂ? ਉਹ ਰਸਮ ਨਹੀਂ ਹੁੰਦੀ। ਰਹਿਣ ਦੀ, ਇਹ ਵੀ ਰਹਿਣ ਦੀ। ਹਾਂਜੀ ਆ ਗਈ, ਹੁਣ ਤੁਸੀਂ ਦੇਖ ਲਓ। ਘਟਣੀ ਸਾਜੀ ਆ ਪੜੋ, ਤੁਸੀਂ ਆਪ ਹੀ ਸਿਰ ਹੋਏ ਹੋ। ਨਾ ਇਹਨੂੰ ਟੈਕਨੀਕਲ ਜ਼ਲਾਲਤ ਦੇਣੀ ਮਾਤਰੋ। ਆ ਦੇਖ ਲਓ, ਆ ਇਹਨਾਂ ਦਾ ਆ ਅਸੀਂ ਕੱਟਦੇ ਹੁੰਨੇ ਆ, ਅੱਜ ਨਹੀਂ ਕੱਟਣੀ, ਅਸੀਂ ਲੋਕਾਂ ਨੂੰ ਦੱਸਾਂਗੇ। ਲਾ ਕਿਹੜੀ ਗੱਲ ਹੋਈ ਏਦਾਂ? ਉਹਨੇ 15 ਕੀਤੀਆਂ ਵਾ ਉਸਤਾਦ ਜੀ, ਕੀ ਹੋਇਆ? ਨਹੀਂ ਉਹ ਨਵਾਂ ਆਇਆ, ਤੂੰ ਇੰਨੀ ਦੇਰ ਦਾ ਇੰਜ ਭਾਈ ਸੇਰਾ ਸੂਰਾ ਲਾ ਕੇ ਤੇ ਮੂੰਹ ਤੇ ਉਂਗਲਾਂ ਕਾਲੀਆਂ ਫੇਰ ਕੇ ਦੁਲਹਨ ਅਗਵਾ ਕਰਨ। ਉਹਦੀਆਂ ਚੀਕਾਂ ਤੇ ਜਾਂਦੀਆਂ। ਇਹਨਾਂ ਦੇ ਘਰ ਗਾਣਾ ਲੱਗਾ, ਦੇਸਾਂ ਦਾ ਕਿਡਨੈਪਰ ਮੇਰੇ ਬਾਪ ਨੂੰ, ਦੇਸਾਂ ਦਾ ਕਿਡਨੈਪਰ। ਡਕੈਤੀ ਵਾਲੇ ਦਿਨ ਪਰੇਸ਼ਾਨ ਫਿਰ ਰਿਹਾ। ਮੈਂ ਕਿਹਾ ਕੀ ਗੱਲ? ਕਹਿੰਦਾ ਯਾਰ 2 ਵਜ ਗਏ। ਆ ਵੀ ਰਹਿਣ ਦੀ, ਗੱਲ ਤਾਂ ਪੂਰੀ ਹੋ ਲੈਣ ਦਿਓ ਉਸਤਾਦ ਜੀ। ਮੈਂ ਹਿਸਾਬ ਲਾ ਲਿਆ। ਚਲੋ ਜੀ ਕਰ ਲਾ ਦੇਖ ਲਾ। ਨਹੀਂ ਰਹਿਣ ਦੇ, ਜਦੋਂ ਨਹੀਂ ਅੱਛਾ 2 ਵਜ ਗਏ ਤੇ ਘਰ ਫਿਰ ਰਿਹਾ। 2 ਵਜ ਗਏ ਤੇ ਪਰੇਸ਼ਾਨ ਫਿਰ ਰਿਹਾ। ਮੈਂ ਕਿਹਾ ਕੀ ਗੱਲ ਹੈ? ਕਹਿੰਦਾ ਯਾਰ ਟਾਈਮ ਦੇਖ ਕੀ ਹੋ ਗਿਆ, ਹਜੇ ਤੱਕ ਅਗਵਾ ਖਾ ਹੀ ਨਹੀਂ ਆਇਆ। ਕਿਉਂ ਜੀ? ਸਹੀ ਗੱਲ, ਮਜ਼ਾ ਆਇਆ। ਇੰਨਾ ਕੁ ਤਜਰਬਾ ਹੋ ਗਿਆ ਮੈਨੂੰ। ਉਹਨਾਂ ਨੇ ਕੀਤੀ ਗੱਲ ਯਾਰ, ਚੁੱਪ ਰਹਿ ਜਾਂਦਾ ਜਦੋਂ ਉਹਨਾਂ ਨੇ ਇਹ ਕੱਟਣੀਆਂ ਨਹੀਂ, ਇਹ ਲਾਉਣੀਆਂ ਇਹਦੀਆਂ। ਉਸਤਾਦ ਜੀ ਦਾ ਵਾਹ ਦੇ ਲਓ। ਕਿਉਂ? ਲੋਕਾਂ ਨੂੰ ਪਤਾ ਲੱਗੇ ਬੇਟਾ, ਬਾਹਰ ਜਾ ਕੇ ਤੁਸੀਂ ਕਹਿੰਦੇ ਮੈਂ ਬਹੁਤ ਅੱਛਾ, ਤੁਹਾਨੂੰ ਪਤਾ ਲੱਗੇ ਅੱਛਾ ਹੁੰਦਾ ਕਿੱਦਾਂ, ਤੂੰ ਐਡੀਟਰ ਕਰਦਾ ਅੱਛਾ, ਤੈਨੂੰ ਹਾਂ 17 ਗੱਲਾਂ ਚੋਂ ਤੇਰੀਆਂ 65 ਐਡੀਟਰ ਕੱਟ ਦਿੰਦਾ, ਅੱਛੀਆਂ 5 ਰੱਖ ਲੈਣਾ। ਤੂੰ ਆਰਟਿਸਟ ਬਣਿਆ ਬਾਹਰ ਦੁਬਈ ਤੇ ਵੀਜ਼ੇ ਲਵਾ ਰਿਹਾ ਇਸੇ ਚੱਕਰ 'ਚ। ਉਸਤਾਦ ਜੀ ਨਾ ਏਦਾਂ ਨਾ ਕਰੋ, ਏਦਾਂ ਨਾ ਕਰੋ, ਤੈਨੂੰ ਮੈਂ ਦੱਸਦਾ। ਤੂੰ ਵੀ ਬੇਟਾ ਸੀਡੀਆਂ ਤਿਆਰ ਹੋ ਜਾ। ਸੀਡੀਆਂ ਵੇਖੀਆਂ ਹੁੰਦੀਆਂ, ਇਹਨਾਂ ਨੂੰ ਕੋਈ ਅਕਲ ਹੁੰਦੀ। ਉਹ ਬੰਦਾ ਪੁੱਛਦਾ ਨਹੀਂ ਭਰਾ ਨਾਲ ਕਿੰਨੇ ਬੰਦੇ ਗਏ, ਕਹਿੰਦਾ ਗਵਾਵਾਂ ਨਾਲ ਕਿੰਨੇ ਬੰਦੇ ਆ। ਆ ਬੜੀ ਪੱਕੀ ਸੀ ਹਨਾ ਮਰੇ। ਇਹ ਮੈਂ ਤੈਨੂੰ ਇੱਥੇ ਦੱਸ ਕੇ ਜਾਊਂਗਾ। ਹਾਂਜੀ ਜਾ ਇਹਨੂੰ ਯਾਰ ਗੱਲ ਸਾਜੀ ਇੱਥੇ ਤਪੜੀ ਮੈਂ ਬਾਹਰ, ਕਹਿੰਦਾ ਮੈਂ ਸਟਾਰ ਲੱਗਾ ਅੰਦਰ। ਤੱਪੜੀ ਮੈਨ ਮਤਲਬ ਅਸੀਂ ਬਾਹਰ ਵੀ ਇਹੀ ਆ। ਅੰਦਰੋਂ ਬਾਹਰੋਂ ਇੱਕੋ ਜਿਹਾ ਹੈ। ਹਾਂਜੀ ਬਾਦਸ਼ਾਹਾਂ ਦਾ ਕੰਮ 'ਚ ਬੰਦਾ ਕੌਣ ਬੋਲਦਾ ਉਹਦਾ। ਉਹ ਤੇਰੇ
ਬਾਦਸ਼ਾਹ ਉਹਦੇ ਆਓ ਇੱਥੇ ਬੇਟਾ ਇਧਰੋਂ ਹੀ ਸ਼ੁਰੂ ਹੋਣ ਡਿਆ ਸਾਰਾ ਕੁਝ। ਚਲੋ ਜੀ ਲੋ ਜੀ ਆਪਣੇ ਨਾਜ਼ਰੀਨ। ਯਾਰਾਂ ਦੋਸਤਾਂ ਨੂੰ ਕਹਿਣ ਦਾ ਯਾਰ ਇਹ ਵਕੂਏ ਸਮਾਨਾਂ ਤੇ ਲਿਖੇ ਗਏ ਨੇ। ਕਹਿੰਦਾ ਅਗਵਾਕਾਰੀਆਂ ਤੇ ਜੋੜੀਆਂ ਸਮਾਨਾਂ ਤੇ ਸਾਲ ਬਾਅਦ ਮਾਸ਼ਾਅੱਲਾ ਮੁੰਡਾ ਆਇਆ ਤੇ ਮੁਬਾਰਕ ਦੇ ਰਿਹਾ, ਕਹਿੰਦਾ ਜੀ ਅਗਵਾ ਬਰਾਏ ਤਵਾਨ ਵੀ ਹੋ ਗਿਆ। ਕਹਿੰਦਾ ਜੀ ਆਹ ਜਿਹੜਾ ਮੈਂ ਸਾਲ ਪਹਿਲੇ ਅਗਵਾ ਨਹੀਂ ਸੀ ਕੀਤਾ ਆ ਉਹਦਾ ਤਵਾਨ ਦੀ ਪਦੈਸ਼ ਹੋਈ। ਆਪਣੇ ਯਾਰ ਨੂੰ ਕਹਿਣਾ ਪਰੇਸ਼ਾਨ ਨਾ ਹੋ, ਜੋ ਜਿਹੜੀ ਰਾਤ ਕਿਡਨੈਪਿੰਗ ਜੋ ਬਾਹਰ ਨਹੀਂ। ਅੱਛਾ ਗਵਾਹ ਕਰਨ ਜਾ ਰਿਹਾ ਤੇ YouTube ਤੇ ਲਾਈਵ ਵੀ ਗਿਆ ਨਾਲ। ਤਾਂ ਸਾਲਿਆ ਕਿਹੜਾ ਗਵਾਹ ਹੁੰਦਾ ਤੇ ਲਾਈਵ? ਉਹ ਤੇ ਸਾਫ ਫੜਿਆ ਗਿਆ। ਆਹ ਦੱਸ ਇਹ ਕਿਹੜਾ ਗਵਾਹ ਹੁੰਦਾ? ਇਹ ਤਾਂ ਵਿਆਹ ਹੁੰਦਾ ਤੇ ਬਾਜੇ ਵਾਲੇ ਕਹਿੰਦੇ ਜਰਾ ਕਿਡਨੈਪਰ ਤੇ ਚੜ ਕੇ ਜਰਾ ਕਿਡਨੈਪਰ ਸੀ ਤੇ ਬਰਾਤ ਵਾਲੇ ਦਿਨ ਲੋਕੇ ਵੇਲਾ ਕਰਾਉਣ ਡਿਆ। ਚੱਲ ਖੈਰ ਆ ਲੋਕੇ ਕਹਿੰਦਾ ਇਦਾਂ ਵੇਲਾ ਕਰਾ ਲਾ ਦੇ ਇਹਨਾਂ ਦੀ ਬੜਾ ਮਜ਼ਾ ਆਉਂਦੇ ਆ ਬਾਬੇ ਲਾਓ ਸਾਰੀਆਂ ਇਹਨਾਂ ਨੂੰ ਪਤਾ ਲੱਗੇ। ਨਹੀਂ ਯਾਰ ਆ ਤੇ ਪੰਜ ਤੇ ਨਹੀਂ ਸਾਰਿਆਂ ਦੀਆਂ ਅਸੀਂ ਤੇ ਇਧਰੋਂ ਸ਼ੁਰੂ ਹੋਏ ਉਹ ਇੱਥੋਂ ਸ਼ੁਰੂ ਹੋਇਆ। ਬਾਦਸ਼ਾਹਾਂ ਦਾ ਮਾਸ਼ਾਅੱਲਾ ਦਾ ਕੰਮ ਅਸੀਂ ਬੋਲ ਸਕਦੇ ਪਰ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਨਾਜ਼ਰੀਨ। ਮੈਨੂੰ ਤੇ ਬਾਬਾ ਜੀ ਆਹ ਕੰਮ ਟੋਗਾ, ਨਾ ਬੈਟਰੀ ਨਾ ਕੇਬਲ ਨਾ ਕੋਈ ਚੱਕਰ, ਸਿੱਧਾ ਮਾਹੌਲ ਸਾਜੀ। ਜਿਹਨਾਂ ਮੈਂ ਤਾਂ ਦੱਸ ਰਿਹਾ ਜਿਨ੍ਹਾਂ ਨੂੰ ਤੇਰਾ ਪੋਡਕਾਸਟਿੰਗ ਔਰ ਇਹ ਨਿਜ਼ਾਮਣਾ ਆਇਆ ਮਾਈਕ ਲਵੋ ਤੇ ਜੇ ਅੱਛਾ ਕਈ ਇਦਾਂ ਵੀ ਕਰ ਦਿੰਦੇ ਇਹ ਮਾਈਕ ਲਵੋ, ਲਿੰਕ ਮੈਂ ਥੱਲੇ ਦੇ ਦਿੱਤਾ ਤੇ ਇੱਥੋਂ ਅਗਰ ਖਰੀਦੋਗੇ ਤੇ ਬਾਹਰ 45,000 ਦਾ, ਅਗਰ ਹੁਣੇ ਤੁਸੀਂ ਆਰਡਰ ਕਰੋਗੇ ਤੁਹਾਨੂੰ 39,000 ਦਾ ਮਿਲ ਜਾਏਗਾ। ਐਦਾਂ ਦਾ ਕੋਈ ਚੱਕਰ ਨਹੀਂ, ਇਹ ਆਪੇ ਹੀ ਲੈਣਾ ਤੁਸੀਂ। ਹਾਂ ਹਾਂ ਬੜੇ ਲੋਕ ਇਦਾਂ ਕਰਦੇ ਨੇ, ਮਿਲੀਅਨਸ ਦੇ ਵਿੱਚ ਚੈਨਲ ਨੇ ਭਾਵੇਂ ਸਾਰੋਂ ਬੜੇ ਰਿਵਿਊ ਚੀਜ਼ਾਂ ਦਾ ਮਾਈਕ ਬੜੇ ਪੈਸੇ ਲੈਂਦੇ 10-10 ਲੱਖ ਰੁਪਏ ਲੈਂਦੇ ਨੇ ਜੀ, ਤੇ ਵੀਡੀਓ ਤੋਂ ਵੀ ਆਉਂਦੇ ਨੇ ਤੇ ਉੱਥੋਂ ਵੀ ਲੈਂਦੇ ਨੇ। ਤੁਹਾਡੀ ਤੇ ਮੈਂ ਤਾਂ ਕਹਿ ਰਿਹਾ ਯਾਰ ਮੈਨੂੰ ਜਿੰਨਾ ਕੁ ਨੌਲੇਜ ਹੈ ਨਾ ਮਾਈਕ੍ਰੋਫੋਨ, ਤਾਰਾਂ, ਕਿਸੇ ਨੇ ਆਡੀਓ ਸਟੂਡੀਓ ਬਣਾਉਣਾ, ਕਿਊਬੇਸ, ਮਿਕਸਿੰਗ, ਮਾਸਟਰਿੰਗ, ਮੈਂ ਤਾਂ ਟਿਊਟੋਰੀਅਲ ਬਣਾਵਾਂ ਮੈਂ, ਪਰ ਮੇਰੇ ਕੋਲ ਉਦਾਂ ਨਹੀਂ ਹੋਣਾ, ਮੈਂ ਚੁਗਲ ਮੇਲੇ। ਲੇਕਿਨ ਇਹ ਮੈਂ ਸਮਝਾਵਾਂਗਾ ਬਹੁਤ ਅੱਛੇ ਤਰੀਕੇ ਨਾਲ। ਆ ਜਿਹੜੀ ਇਹਨੂੰ ਕੀ ਕਹਿੰਦੇ ਨੇ ਆ ਜਿਹੜੀ ਵਿੱਚ OTG OTG ਪਿਆਰੀ ਸੀ ਨੰਨੀ ਸੀ ਹੈ ਕੋਈ ਪਰੀ। ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖੋ, ਇਹਦੇ 'ਚ ਹੈਡਫੋਨ ਲਾ ਕੇ ਦੀ ਆਵਾਜ਼ ਵੀ ਆਏਗੀ ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਤੇ ਰੱਬ ਰਾਖਾ। ਅੱਲਾ ਹਾਫਿਜ਼।